Rishi Sunak's name and caste, social media trying to dig out. ਜਿਹੜੇ ਹਿੰਦੂ ਮੂਲਵਾਦੀ ਨੇ ਜਾਂ ਹਿੰਦੂਤਵੀ ਨੇ ਉਹ ਬੜੇ ਫਖਰ ਨਾਲ ਕਹਿ ਰਹੇ ਨੇ ਕਿ ਇਹ ਹਿੰਦੂ ਮੂਲ ਦਾ ਜਿਹੜਾ ਉਹ ਪਹਿਲਾ ਪ੍ਰਾਈਮ ਮਿਨਿਸਟਰ ਸਭ ਤੋਂ ਯੰਗ ਇੰਗਲੈਂਡ ਦੀ ਹਿਸਟਰੀ ਆਪਣੇ ਆਪ ਨੂੰ ਪ੍ਰਾਊਡ ਹਿੰਦੂ ਵੀ ਕਹੇ ਔਰ ਇਸ ਤੋਂ ਪਹਿਲਾਂ ਜਦੋਂ MP ਬਣਿਆ ਸੀ ਤਾਂ ਉਹਨੇ ਗੀਤਾ ਦੇ ਉੱਤੇ ਹੱਥ ਰੱਖ ਕੇ ਸਹੁੰ ਚੁੱਕੀ ਸੀ। ਸੋ ਬਹੁਤ ਚੰਗੀ ਗੱਲ ਹੈ। ਉਹਨੇ ਬਣਦਿਆਂ ਹੀ ਆਪਣੀ ਕੈਬਨਿਟ 'ਚ ਹੋਮ ਮਿਨਿਸਟਰ ਉਸੇ ਨੂੰ ਵੀ ਬਣਾਇਆ ਲੇਡੀ ਨੂੰ, ਉਹ ਵੀ ਇੰਡੀਅਨ ਮੂਲ ਦੀ ਹੈ, ਜਿਹਦੇ ਕਰਕੇ ਜਿਹੜਾ ਟ੍ਰੇਡ ਐਗਰੀਮੈਂਟ ਇਹਨਾਂ ਦਾ ਦੀਵਾਲੀ ਦੇ ਮੌਕੇ ਹੋਣਾ ਸੀ ਉਹ ਕੈਂਸਲ ਹੋਇਆ ਸੀ। ਉਹਨੇ ਕਿਹਾ ਸੀ ਜਿਹੜੇ ਇੰਡੀਅਨ ਆਉਂਦੇ ਨੇ ਇੱਥੇ ਜਿਹੜੇ ਲਿਮਿਟਡ ਟਾਈਮ ਲਈ ਓਵਰਸਟੇ ਕਰਦੇ ਨੇ ਪਹਿਲਾਂ ਉਹਦਾ ਇਲਾਜ ਕਰੋ, ਔਰ ਉਹਨੂੰ ਰਿਜ਼ਾਈਨ ਕਰਨਾ ਪਿਆ ਸੀ ਉਹਦੇ ਕਰਕੇ। ਜਿਸ ਟੋਰੀ ਪਾਰਟੀ ਨੂੰ ਜਾਂ ਕੰਜ਼ਰਵੇਟਿਵ ਪਾਰਟੀ ਨੂੰ ਇਹ ਰਿਪਰੈਜ਼ੈਂਟ ਕਰਦਾ ਜਾਂ ਜਿਹਦੇ ਬਿਹਾਫ 'ਤੇ ਪ੍ਰਾਈਮ ਮਿਨਿਸਟਰ ਬਣਿਆ ਇਹਦਾ ਸਿੱਖਾਂ ਪ੍ਰਤੀ ਰਿਕਾਰਡ ਤਾਂ ਠੀਕ ਨਹੀਂ ਹੈ। ਮਾਰਗਰਟ ਥੈਚਰ ਇਸੇ ਪਾਰਟੀ ਦੀ ਸੀ, ਕੰਜ਼ਰਵੇਟਿਵ ਪਾਰਟੀ ਦੀ। ਜਦੋਂ ਫਰਵਰੀ 1984 'ਚ ਇੰਦਰਾ ਗਾਂਧੀ ਨੇ ਲਿਖਿਆ ਔਰ MI6 ਦੇ ਏਜੰਟ ਉਹਨਾਂ ਦੇ ਇੰਟੈਲੀਜੈਂਸ ਏਜੰਸੀ ਦੇ ਇੰਡੀਆ ਗਏ, ਰੇਕੀ ਕੀਤੀ, ਉਹਨਾਂ ਨੇ ਕੀ ਰੋਲ ਅਦਾ ਕੀਤਾ ਦਰਬਾਰ ਸਾਹਿਬ ਦੇ ਹਮਲੇ 'ਚ, ਉਹਨੂੰ ਕਲਾਸੀਫਾਈ ਕਰ ਲਿਆ ਗਿਆ। ਬੋਰਿਸ ਜੌਨਸਨ ਦੇ ਟੈਨਿਓਰ 'ਚ ਵੀ ਅਸੀਂ ਦੇਖਦੇ ਹਾਂ ਕਿ ਕਿਵੇਂ ਸਿੱਖਾਂ ਦੇ 4-5 ਸਿੱਖ ਨੌਜਵਾਨਾਂ ਨੂੰ ਝੂਠੇ ਫਸਾਇਆ ਗਿਆ, ਰੀਡ ਵੀ ਕੀਤੇ ਗਏ। ਔਰ ਇਹ ਵੀ ਇਸੇ ਦੌਰ ਦੇ ਵਿੱਚ ਹੀ ਸਾਹਮਣੇ ਆਇਆ ਕਿ ਜੱਗੀ ਜੌਲ ਨੂੰ ਬ੍ਰਿਟੇਨ ਦੀ MI6 ਏਜੰਸੀ ਨੇ ਟਿਪ ਦੇ ਕੇ ਭਾਰਤ ਦੇ ਵਿੱਚ ਗ੍ਰਿਫਤਾਰ ਕਰਵਾਇਆ। ਰਿਸ਼ੀ ਸੁਨਕ ਬਿਕਮਿੰਗ UK ਪ੍ਰਾਈਮ ਮਿਨਿਸਟਰ would be a dangerous outcome for Sikhs. This government's anti-Sikh bias was shown again just this week when Sikh human rights group revealed that they have evidence that MP Damien Hinds have been warning people about unfounded threat of Sikh extremism in UK. ਜਿਹੜੀਆਂ ਰਿਸ਼ੀ ਸੋਨਕ ਦੀਆਂ ਟਾਈਜ਼ ਨੇ ਇੰਡੀਆ ਦੇ ਨਾਲ ਉਹ ਡਾਇਰੈਕਟਲੀ ਉਹਦੇ ਫੈਮਿਲੀ ਦਾ ਇਨਫਲੂਐਂਸ ਕਰਕੇ ਨੇ, ਉਹਦੇ ਇਨ-ਲਾਜ਼ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ, ਆਦਾਬ, ਵਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 25 ਅਕਤੂਬਰ 2022 11 ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਾਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕੇਬਲ ਕੈਨੇਡਾ, ਰੋਕੂ, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਬਜੀਤ ਸਿੰਘ ਜੀਰਾਂ ਵੱਲੋਂ। ਸੋ ਇਹਨਾਂ ਬੇਨਤੀ ਕੀਤੀ ਹੈ ਕਿ ਸਿੱਖ ਫਲਸਫੇ ਮੁਤਾਬਕ ਅਸੀਂ ਜਾਤ-ਪਾਤ ਅਤੇ ਇੱਕ ਦੂਜੇ ਵਿੱਚ ਫਰਕ ਕਰਨ ਵਾਲੀ ਸੋਚ ਨੂੰ ਦੁਰਕਾਰੀਏ। ਭਾਰਤ ਭਰ ਵਿੱਚ ਲੁਕਾਈ ਇਸ ਹਿੰਦੂਤਵ ਦੇ ਦੈਂਤ ਤੋਂ ਦੁਖੀ ਹੈ। ਰੰਗਰੇਟੇ ਸਿੱਖਾਂ ਤੋਂ ਸਿਗਲੀਗੜ੍ਹ ਤੱਕ, ਆਦੀਵਾਸੀਆਂ ਤੋਂ ਦਲਿਤਾਂ ਤੱਕ ਸਾਨੂੰ ਸਭ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ ਤਾਂ ਜੋ ਅਸੀਂ ਦੁਸ਼ਮਣ ਦੇ ਇਰਾਦਿਆਂ ਨੂੰ ਨਾਕਾਮ ਕਰ ਸਕੀਏ। ਸਾਡੇ ਸਾਹਮਣੇ ਲੜਾਈ ਬਹੁਤ ਵੱਡੀ ਹੈ ਅਤੇ ਸਾਨੂੰ ਇਕਮੁੱਠ ਹੋਣ ਲਈ ਹਰ ਸੰਭਵ ਯਤਨ ਦੀ ਲੋੜ ਹੈ। ਤੋਂ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਰਬਜੀਤ ਸਿੰਘ ਜੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਗੱਲਬਾਤ ਹੋਣ ਜਾ ਰਹੀ ਹੈ ਕਿ ਰਿਸ਼ੀ ਸੁਨਕ
ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਬਣ ਗਏ ਹਨ। ਭਾਰਤ ਵਿੱਚ ਰਿਸ਼ੀ ਸੁਨਕ ਦੇ ਭਾਰਤੀ ਮੂਲ ਨੂੰ ਲੈ ਕੇ ਕਾਫੀ ਸ਼ੋਰੋਗੁਲ ਹੈ। ਦੱਸਿਆ ਜਾਂਦਾ ਹੈ ਕਿ ਰਿਸ਼ੀ ਸੁਨਕ ਦੇ ਦਾਦਾ ਦਾਦੀ ਜੀ ਗੁਜਰਾਂਵਾਲੇ ਪਾਕਿਸਤਾਨ ਤੋਂ ਆਏ ਸਨ। ਸੋ ਸਿੱਖ ਜਗਤ ਵਿੱਚ ਰਿਸ਼ੀ ਸੁਨਕ ਦੀ ਚੋਣ ਨੂੰ ਲੈ ਕੇ ਖਦਸ਼ੇ ਜਿਹੜੇ ਜ਼ਾਹਿਰ ਨੇ ਉਹ ਕੀਤੇ ਜਾ ਰਹੇ ਨੇ ਔਰ ਇਹ ਵੇਖਣਾ ਹੋਵੇਗਾ ਕਿ ਸਿੱਖਾਂ ਪ੍ਰਤੀ ਰਿਸ਼ੀ ਸੁਨਕ ਦੀ ਕੀ ਪਹੁੰਚ ਹੋਵੇਗੀ। ਇਸ ਬਾਬਤ ਸਾਨੂੰ ਇੱਕ ਲਿਖਤ ਵਸੂਲ ਹੋਈ ਹੈ ਔਰ ਉਹਨਾਂ ਦਾ ਜਿਹੜਾ ਪਿਛੋਕੜ ਹੈ ਉਸ ਵਿੱਚ ਆਪਾਂ ਤੁਹਾਨੂੰ ਜਿਹੜੀ ਇਹ ਸਾਂਝ ਪਾਉਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਕੱਲ੍ਹ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ ਜੀ। ਹਾਲਾਂਕਿ ਜਦੋਂ ਕਿ ਮੈਂ ਡਿਸਕਸ ਕਰ ਰਿਹਾ ਸੀ ਖਾਸ ਤੌਰ 'ਤੇ ਕਿ ਕਿਵੇਂ ਅਸੀਂ ਬੰਦੀ ਛੋੜ ਦਾ ਰੂਪ ਰੰਗ ਵਿਗਾੜਿਆ ਔਰ ਕਿਵੇਂ ਡੋਮੀਨੈਂਟ ਹਿੰਦੂ ਕਲਚਰ ਜਿਹੜਾ ਹੈ ਉਹ ਹੌਲੀ ਹੌਲੀ ਸਾਡਾ ਹਿੰਦੂਕਰਨ ਕਰ ਰਿਹਾ ਤਿਉਹਾਰਾਂ ਦੇ ਰੂਪ 'ਚ ਵੀ। ਬਿਲਕੁਲ। ਤੇ ਮੈਨੂੰ ਇਸ ਗੱਲ ਦਾ ਥੋੜ੍ਹਾ ਜਿਹਾ ਖਦਸ਼ਾ ਵੀ ਸੀ ਕਿ ਕਾਫੀ ਨੈਗੇਟਿਵ ਕਮੈਂਟ ਆਉਣਗੇ ਕਿ ਤੁਸੀਂ ਹਰ ਚੀਜ਼ ਦਾ ਵਿਰੋਧ ਹੀ ਕਰਨਾ ਹੁੰਦਾ ਜਿਵੇਂ ਅਕਸਰ ਆਪਣੇ ਲੋਕ ਕਰਦੇ ਨੇ। ਬਿਲਕੁਲ। ਪਰ ਮੈਨੂੰ ਹੈਰਾਨੀ ਭਰੀ ਖੁਸ਼ੀ ਹੋਈ ਕਿ ਆਲਮੋਸਟ ਇੱਕ ਜਾਂ ਦੋ ਕਮੈਂਟਸ ਨੂੰ ਛੱਡ ਕੇ ਬਾਕੀ ਸਾਰੇ ਹੀ ਬੜੇ ਐਪਰੀਸ਼ੀਏਟਿਵ ਕਮੈਂਟ ਸੀ ਔਰ ਬਹੁਤ ਸਾਰਿਆਂ ਨੇ ਮਹਿਸੂਸ ਕੀਤਾ ਕਿ ਕਾਸ਼ ਇਹ ਸੱਚ ਦੀਆਂ ਗੱਲਾਂ ਪੰਜਾਬ ਦੇ ਸਿੱਖਾਂ ਤੱਕ ਜਾਂ ਭਾਰਤ ਦੇ ਵਿੱਚ ਰਹਿੰਦੇ ਸਿੱਖਾਂ ਤੱਕ ਪਹੁੰਚ ਸਕਦੀਆਂ ਕਿ ਉੱਥੇ ਤੇ ਉਹਨਾਂ ਨੂੰ ਜੋ ਕੁਝ ਪਰੋਸਿਆ ਜਾ ਰਿਹਾ ਹੈ ਉਹ ਉਸ ਦੀ ਚਕਾਚੌਂਧ ਦੇ ਵਿੱਚ ਜਿਹੜੇ ਨੇ ਉਹ ਅੰਨੇ ਹੋਏ ਨੇ। ਸੋ ਅਸੀਂ ਉਹਨਾਂ ਸਾਰੇ ਹੀ ਵੀਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਭੈਣਾਂ ਦਾ ਜਿਨ੍ਹਾਂ ਨੇ ਸਾਨੂੰ ਲਿਖਿਆ, ਕੁਝ ਨੇ ਨਿੱਜੀ ਤੌਰ 'ਤੇ ਕਾਲ ਵੀ ਕੀਤਾ। ਹਾਲਾਂਕਿ ਕੱਲ੍ਹ ਦੇ ਪ੍ਰੋਗਰਾਮ 'ਚ ਅਸੀਂ ਪਾਸਿੰਗ ਰੈਫਰੈਂਸ ਦੇ ਵਿੱਚ ਰਿਸ਼ੀ ਸੁਨਕ ਦੀ ਗੱਲ ਕੀਤੀ ਸੀ। ਯਾਕੂਬ ਭਾਈਜਾਨ ਨੇ ਸਵਾਲ ਪੁੱਛਿਆ ਸੀ, ਲੇਕਿਨ ਅੱਜ ਬਹੁਤ ਸਾਰੀਆਂ ਲਿਖਤਾਂ ਖਾਸ ਤੌਰ 'ਤੇ ਇਸ ਨੂੰ ਲੈ ਕੇ ਕਿ ਇਸ ਦੇ ਪ੍ਰਾਈਮ ਮਿਨਿਸਟਰ ਬਣਨ ਦੇ ਨਾਲ ਸਿੱਖ ਇਸ਼ੂਜ਼ ਨੂੰ ਕੀ ਫਰਕ ਪਏਗਾ, ਯੂਕੇ ਦੇ ਵਿੱਚ ਜਿਹੜਾ ਸਿੱਖਾਂ ਦਾ ਖਾਸ ਤੌਰ 'ਤੇ ਖਾਲਿਸਤਾਨੀ ਐਕਟਿਵਿਜ਼ਮ ਹੈ ਉਹ ਕਿਵੇਂ ਪ੍ਰਭਾਵਿਤ ਹੋਏਗਾ ਔਰ ਇਹਦਾ ਰਿਸ਼ੀ ਸੁਨਕ ਦਾ ਪਿਛੋਕੜ ਕੀ ਹੈ ਜਿੱਥੋਂ ਤੱਕ ਸਿੱਖ ਇਸ਼ੂਜ਼ ਦਾ ਤਾਲੁਕ ਹੈ। ਸੋ ਅਸੀਂ ਨਾ ਚਾਹੁੰਦੇ ਹੋਏ ਵੀ, ਮੇਰੀ ਕੋਈ ਬਹੁਤੀ ਚਾਹਨਾ ਤਾਂ ਨਹੀਂ ਸੀ ਇਸ ਦੇ ਉੱਤੇ, ਕਿਉਂਕਿ ਮੈਨੂੰ ਲੱਗਦਾ ਹੈ ਕਿ ਵੀ ਇਹ ਅਲਟੀਮੇਟਲੀ ਜੋ ਜਿਸ ਮੈਸ ਦੇ ਵਿੱਚ ਯੂਕੇ ਡਿੱਗਿਆ ਹੋਇਆ ਇਕਨੋਮਿਕਲੀ ਵੀ ਅਦਰਵਾਈਜ਼ ਵੀ ਕੰਜ਼ਰਵੇਟਿਵ ਪਾਰਟੀ ਜਿਵੇਂ ਸਿਰਫ ਟੋਲ ਹੋ ਰਹੀ ਹੈ, ਬਹੁਤ ਜਲਦੀ ਯੂਕੇ ਦੇ ਵਿੱਚ ਇਲੈਕਸ਼ਨਸ ਹੋਣਗੀਆਂ। ਆਲਰੇਡੀ ਕਾਫੀ ਟਰਮ ਤਾਂ ਉਹ ਬੋਰਿਸ ਜੌਨਸਨ ਔਰ ਹੁਣ ਲਿਜ਼ ਟਰੱਸ ਕੁਛ ਹਫ਼ਤੇ ਇਹ ਵੀ ਰਹੀ ਔਰ ਅਲਟੀਮੇਟਲੀ ਇਲੈਕਸ਼ਨਸ ਹੋਣਗੀਆਂ ਔਰ ਜਿਹੜੇ ਈਵਨ ਉਹਨਾਂ ਦੇ ਵੀ ਨੇ ਜਿਵੇਂ ਸ਼ੇਖਰ ਗੁਪਤਾ ਵੱਡਾ ਲੁਕਿਆ ਹੋਇਆ ਹਿੰਦੂਤਵੀ ਹੈ, ਉਹਨੇ ਵੀ ਜਿਹੜਾ ਰਿਸ਼ੀ ਸੁਨਕ ਦੇ ਹਵਾਲੇ ਨਾਲ ਕਿਹਾ ਕਿ ਹੀ ਇਜ਼ ਸਟੈਂਡਿੰਗ ਔਨ ਦਾ ਬਰਨਿੰਗ ਡੈਕ ਕਿ ਜਿਸ ਲੈਵਲ ਤੱਕ ਗੱਲ ਹੈ ਇਕੱਲਾ ਇਹੀ ਨਹੀਂ ਹੈ ਕਿ ਵੀ ਇਕੋਨਮੀ ਨੂੰ ਸੰਭਾਲਣਾ ਹੈ, ਕਿਉਂਕਿ ਅਲਟੀਮੇਟਲੀ ਇਸ ਵੇਲੇ ਜਿਹੜਾ ਟੋਰੀ ਪਾਰਟੀ ਦਾ ਰੈਪੂਟੇਸ਼ਨ ਹੈ ਉਹ ਬਹੁਤ ਜਿਹਨੂੰ ਜਿਲਚ ਕਹਿੰਦੇ ਨੇ ਉਹ ਹੈ ਔਰ ਜਦੋਂ ਚੋਣਾਂ ਨਾਲ ਹੀ ਹੋਣ ਵਾਲੀਆਂ ਨੇ ਕੁਛ ਅਰਸੇ ਬਾਅਦ, ਸੋ ਜਿਹੜਾ ਵੀ ਪ੍ਰਾਈਮ ਮਿਨਿਸਟਰ ਹੈ ਉਹ ਆਪਣੀ ਪਾਰਟੀ ਨੂੰ ਲੀਡ ਕਰਦਾ ਉਹਨਾਂ ਦੇ ਚੋਣਾਂ ਦੇ ਵਿੱਚ ਵੀ। ਸੋ ਇਹ ਕਿੰਨਾ ਕੁ ਬੇਸ਼ੱਕ 42 ਸਾਲਾਂ ਦਾ ਹੈ ਔਰ ਯੂਕੇ ਦੀ ਲਗਭਗ 200 ਸਾਲ ਦੀ ਹਿਸਟਰੀ 'ਚ ਸਭ ਤੋਂ ਯੰਗ ਪ੍ਰਾਈਮ ਮਿਨਿਸਟਰ ਹੈ ਔਰ ਕੋਈ ਐਕਸਪੀਰੀਅੰਸਡ ਪਾਰਲੀਮੈਂਟੇਰੀਅਨ ਵੀ ਨਹੀਂ ਹੈ। 2000 ਪਿਛਲੀਆਂ ਚੋਣਾਂ ਦੇ ਵੇਲੇ ਹੀ ਬਣਿਆ ਔਰ ਇੱਧਰ ਉੱਧਰ ਸਾਜ਼ਿਸ਼ੀ ਸੁਭਾਅ ਵੀ ਹੈ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਕਿ ਅਲਟੀਮੇਟਲੀ ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ ਇਹ ਗੱਲ, ਕਿਉਂਕਿ ਇਹ ਸਾਡੇ ਬਹੁਤ ਸਾਰੇ ਵਿਊਅਰਸ ਦੀ ਕੁਐਰੀ ਸੀ, ਸੋ ਸਾਨੂੰ ਇਹ ਡਿਸਕਸ ਕਰਨਾ ਪੈ ਰਿਹਾ। ਪਰ ਸਭ ਤੋਂ ਪਹਿਲਾਂ ਮੈਂ ਵੀਰ ਸਰਬਜੀਤ ਸਿੰਘ ਟੋਰਾਂਟੋ ਤੋਂ ਜਿਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਔਰ ਉਹਨਾਂ ਦਾ ਮੈਸੇਜ ਵੀ ਬੜਾ ਲੋੜੀਂਦਾ ਹੈ ਔਰ ਜਿਸ ਨੂੰ ਕਹੀ ਹੈ ਕਿ ਟਾਈਮਲੀ ਹੈ ਕਿ ਸਮੇਂ ਦੀ ਲੋੜ ਮੁਤਾਬਕ ਹੈ, ਕਿਉਂਕਿ ਪਿਛਲੇ ਦਿਨਾਂ ਤੋਂ ਜਦੋਂ ਤੋਂ ਖਾਸ ਤੌਰ 'ਤੇ ਭਾਈ ਅੰਮ੍ਰਿਤਪਾਲ ਸਿੰਘ ਐਕਟਿਵ ਹੋਏ ਨੇ, ਆਲਮੋਸਟ ਹਰ ਦੂਸਰੀ ਤੀਸਰੀ ਵੀਡੀਓ ਉਹਨਾਂ ਦਾ ਇੰਟਰਵਿਊ ਹੁੰਦਾ ਹੈ ਕਿਤੇ ਨਾ ਕਿਤੇ ਔਰ ਬੜੀ ਬੇਬਾਕੀ ਨਾਲ ਉਹ ਗੱਲਾਂ ਕਰਦੇ ਨੇ। ਪਰ ਇੰਨੇ ਕੁ ਮਲਟੀਪਲ ਇਸ਼ੂਜ਼ ਵੀ ਟੱਚ ਹੋ ਗਏ ਨੇ ਕਿ ਕਈ ਵਾਰ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਵੀ ਅਸੀਂ ਜਿਸ ਫੋਕਸ ਨੂੰ ਰੱਖ ਕੇ ਤੁਰੇ ਹੋਏ ਹਾਂ ਇਹ ਨਾ ਹੋਏ, ਕਿਉਂਕਿ ਦੁਸ਼ਮਣ ਵੀ ਵੇਟ ਐਂਡ ਵਾਚ ਪਾਲਿਸੀ ਅਡਾਪਟ ਕਰ ਰਿਹਾ ਹੈ। ਕਿਸੇ ਪਾਸੇ ਖਬਰਾਂ ਪਲਾਂਟ ਕਰਾਈਆਂ ਜਾਂਦੀਆਂ ਨੇ
ਕਿ UAPA ਲਗਾਇਆ ਜਾ ਸਕਦਾ ਹੈ। ਕਿਸੇ ਪਾਸੇ ਪੰਜਾਬ ਹਕੂਮਤ ਜਾਂ ਉਹਨਾਂ ਦੇ ਵਜ਼ੀਰਾਂ ਦਾ ਜਾਂ ਦੂਜਾ ਇਨੀਸ਼ੀਅਲੀ ਉਹਨਾਂ ਨੇ ਭੌਂਕਾ ਭੌਂਕੀ ਕੀਤੀ, ਹੁਣ ਤਾਂ ਜਿਹੜਾ ਉਹ ਨਹੀਂ ਨਜ਼ਰ ਆਇਆ। ਪਰ ਕੁੱਲ ਉਹਨਾਂ ਨੇ ਆਪਣੇ ਪਿੰਡ ਹੀ ਜਿਹੜਾ ਉਹ ਡੇਰਾ ਲਾ ਲਿਆ ਅੰਮ੍ਰਿਤਪਾਲ ਸਿੰਘ ਹੋਰਾਂ ਨੇ, ਔਰ ਨੌਜਵਾਨ ਵੀ ਜਾ ਰਹੇ ਨੇ ਔਰ ਉਹਨਾਂ ਦਾ ਜਿਹੜੀ ਹੈ ਗੱਲ ਵੀ ਸੁਣੀ ਜਾ ਰਹੀ ਹੈ। ਸੋ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜਾ ਖਾਸ ਤੌਰ ਤੇ ਈਸਾਈਆਂ ਦੇ ਨਾਲ ਟਕਰਾਅ ਦੀ ਇੱਕ ਲਾਈਨ ਆਈ, ਵਿੱਚ ਹੀ ਇਹ ਆ ਗਿਆ ਕਿ ਸਰਸੇ ਵਾਲੇ ਨੇ ਕਿਹਾ ਕਿ ਜੀ ਮੈਂ ਸਮਾਣੇ 'ਚ ਆਪਣਾ ਡੇਰਾ ਖੋਲਾਂਗਾ। ਉਸ ਦੇ ਉੱਤੇ ਵੀ ਉਹਨਾਂ ਦਾ ਜਿਹੜਾ ਉਹ ਜਵਾਬੀ ਆਇਆ ਕਿ ਭਾਈ ਅਸੀਂ ਖੋਲ੍ਹਣ ਨਹੀਂ ਦੇਣਾ ਹੈ। ਸੋ ਇਹ ਸਾਰੇ ਇਸ਼ੂਜ਼ ਦੇ ਚੱਲਦਿਆਂ ਇੱਕ ਪਾਰਟ ਜਿਹੜਾ ਖਾਸ ਤੌਰ ਤੇ ਬੜਾ ਸੈਂਸਿਟਿਵ ਵੀ ਹੈ, ਬਿਲਕੁਲ, ਔਰ ਹਮੇਸ਼ਾ ਸਾਡਾ ਇਹ ਧਿਆਨ ਰਹਿੰਦਾ ਹੈ ਕਿ ਭਾਰਤੀ ਏਜੰਸੀਆਂ ਨੇ ਪੰਜਾਬ ਦੇ ਵਿੱਚ ਜਿਹੜਾ ਇੱਕ ਵੈਪਨ ਰੱਖਿਆ ਹੋਇਆ ਰਿਜ਼ਰਵ ਉਹਨੂੰ ਇਸਤੇਮਾਲ ਵੀ ਕੀਤਾ। ਤਲਣ ਜਿਹੜਾ ਜਲੰਧਰ ਦੇ ਨੇੜੇ ਪਿੰਡ ਹੈ, ਉੱਥੇ ਉਹਦਾ ਟਰਾਇਲ ਬੈਲੂਨ ਸੀ ਕਿ ਜ਼ਿਮੀਂਦਾਰਾਂ ਔਰ ਦਲਿਤਾਂ ਦੇ ਵਿੱਚ ਟਕਰਾਅ ਦੀ ਲਾਈਨ। ਔਰ ਇਸ ਗੱਲ ਦਾ ਧਿਆਨ ਰਹੇ ਕਿ ਪੰਜਾਬ ਦੀ ਆਬਾਦੀ ਦਾ ਲਗਭਗ 32-33% ਦਲਿਤ ਪਾਪੂਲੇਸ਼ਨ ਹੈ, ਔਰ ਇਹ ਭਾਰਤ ਦੀ ਕਿਸੇ ਵੀ ਸਟੇਟ ਦੇ ਵਿੱਚ ਜਿਹੜਾ ਦਲਿਤ ਪਾਪੂਲੇਸ਼ਨ ਦੀ ਪਰਸੈਂਟੇਜ ਹੈ ਉਹਦੇ ਨਾਲੋਂ ਜ਼ਿਆਦਾ ਹੈ ਜੀ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਭਾਰਤੀ ਏਜੰਸੀਆਂ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਸਾਰੀ ਪੰਜਾਬ ਦੀ ਸਟਰਗਲ ਸੀ ਪੰਜਾਬੀ ਸੂਬੇ ਦੇ ਜ਼ਮਾਨੇ ਤੋਂ ਹੀ, ਜਿਹੜਾ ਕਿ ਲੈਂਗੁਏਜ ਦਾ ਇਸ਼ੂ ਸੀ ਕਿ ਭਾਈ ਬਾਕੀ ਜ਼ਬਾਨਾਂ 'ਤੇ ਆਧਾਰਿਤ ਸੂਬੇ ਬਣੇ ਨੇ, ਪੰਜਾਬੀ 'ਤੇ ਆਧਾਰਿਤ ਕਿਉਂ ਨਹੀਂ। ਔਰ ਉਹਨਾਂ ਨੇ ਇਸ ਨੂੰ ਹਿੰਦੂ ਸਿੱਖ ਇਸ਼ੂ ਬਣਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਸੋਲਿਡ ਹਿੰਦੂ ਪਾਪੂਲੇਸ਼ਨ ਹੈ, ਬ੍ਰਾਹਮਣ ਖੱਤਰੀ ਹਾਈ ਕਾਸਟ ਹਿੰਦੂ ਤਾਂ ਉਹੀ ਹੁੰਦੇ ਨੇ, ਉਹਨਾਂ ਦੇ ਉਹ ਤਾਂ 12-13% ਤੋਂ ਜ਼ਿਆਦਾ ਨਹੀਂ ਹੈ। ਹਾਲਾਂ ਉਹਨਾਂ ਨੂੰ ਕਦੇ 40% ਤਾਂ ਹੁਣ ਕਹਿਣ ਲੱਗੇ ਨੇ, ਉਦੋਂ 45 ਕਦੇ 52-48 ਵੀ ਕਹਿੰਦੇ ਸੀ ਜਦੋਂ ਪੰਜਾਬੀ ਸੂਬਾ ਬਣ ਵੀ ਗਿਆ ਕਿ ਜੀ 48% ਹਿੰਦੂ ਨੇ। ਸੋ ਉਹਨਾਂ ਨੂੰ ਇਹ, ਔਰ ਉਹਦੇ 'ਚ ਵੀ ਅਸੀਂ ਦੇਖਿਆ ਕਿ ਪੰਜਾਬੀ ਸੂਬਾ ਮੋਰਚੇ ਦੇ ਵੇਲੇ ਵੀ ਬਾਅਦ 'ਚ ਵੀ ਜਦੋਂ ਇਹਨਾਂ ਨੇ ਕਦੇ ਵੀ ਕੋਈ ਰਾਈਟਿੰਗ ਕਰਵਾਉਣੀ ਹੁੰਦੀ ਸੀ ਤੇ ਇਹ ਜਲੰਧਰ ਦੇ ਲਾਗੇ ਜਾਂ ਲੁਧਿਆਣੇ ਦੇ ਨੇੜੇ ਤੇੜੇ ਜਾਂ ਅੰਮ੍ਰਿਤਸਰ ਦੇ ਨੇੜੇ ਤੇੜੇ ਜਿਹੜੀ ਗਰੀਬ ਦਲਿਤ ਪਾਪੂਲੇਸ਼ਨ ਹੈ ਉਸ ਨੂੰ ਇਸਤੇਮਾਲ ਕੀਤਾ ਜਾਂਦਾ ਸੀ ਸਿੱਖਾਂ ਦੇ ਗਲ ਪਵਾਉਣ ਦੇ ਲਈ। ਆਪ ਤਾਂ ਉਹਨਾਂ ਦੀ ਕਦੇ ਹਿੰਮਤ ਨਹੀਂ ਹੁੰਦੀ ਕਿ ਵੀ ਉਹ ਆਮੋ ਸਭ ਸਾਜ਼ਿਸ਼ੀ ਲੋਕ ਨੇ। ਔਰ ਹੌਲੀ ਜਦੋਂ ਇੱਕ ਅੱਡ ਦਲਿਤ ਚੇਤਨਾ ਦੀ ਲਹਿਰ ਪੰਜਾਬ ਦੇ ਵਿੱਚ ਵੀ ਖੜੀ ਹੋਈ, ਭਾਰਤ ਭਰ 'ਚ ਐਟਲੀਸਟ ਨਾਰਥ ਇੰਡੀਆ 'ਚ ਹੋਈ, ਕਾਂਸ਼ੀ ਰਾਮ ਜਿਨ੍ਹਾਂ ਨੇ ਬਹੁਜਨ ਸਮਾਜ ਪਾਰਟੀ ਬਣਾਈ, ਉਸ ਤੋਂ ਪਹਿਲਾਂ DS4 ਪਾਰਟੀ ਦਾ ਨਾਂ ਸੀ, ਔਰ ਸਾਈਕਲ ਤੇ ਉਹਨਾਂ ਥਾਂ ਜਾ ਕੇ ਔਰ ਉਹਦੇ ਜਾਗ੍ਰਿਤੀ ਪੈਦਾ ਕੀਤੀ। ਉਹਦੀ ਪ੍ਰੋਡਕਟ ਹੀ ਮਾਇਆਵਤੀ ਸੀ ਜਿਹੜੀ UP ਦੀ ਚੀਫ ਮਿਨਿਸਟਰ ਬਣੀ ਹੈ। ਵੱਖਰੀ ਗੱਲ ਹੈ ਕਿ ਮੁੜ ਕੇ ਮਾਇਆਵਤੀ ਨੇ ਕਿਵੇਂ ਕਾਂਸ਼ੀ ਰਾਮ ਦੇ ਉਸ ਡ੍ਰੀਮ ਨੂੰ, ਜਿਹੜਾ ਪਬਲਿਕਲੀ ਹਰ ਪ੍ਰੈਸ ਕਾਨਫਰੰਸ ਕਹਿੰਦਾ ਸੀ ਕਿ ਬ੍ਰਾਹਮਣਵਾਦ ਹੀ ਸਭ ਪੁਆੜੇ ਦੀ ਜੜ ਹੈ, ਔਰ ਜਦੋਂ ਪੁੱਛਿਆ ਜਾਂਦਾ ਸੀ ਕਾਂਸ਼ੀ ਰਾਮ ਨੂੰ ਕਿ ਜਿਹੜੇ ਤੁਹਾਡੇ ਸੁਪਨਿਆਂ ਦਾ ਭਾਰਤ ਹੈ ਉਹਦਾ ਸੰਵਿਧਾਨ ਕੀ ਹੋਏਗਾ, ਉਹ ਕਹਿੰਦੇ ਸੀ ਸਾਡਾ ਸੰਵਿਧਾਨ ਗੁਰੂ ਗ੍ਰੰਥ ਸਾਹਿਬ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਅਸੀਂ, ਔਰ ਜਿਹੜਾ ਈਵਨ ਬਹੁਜਨ ਸਮਾਜ ਪਾਰਟੀ ਵੀ, ਬਹੁਜਨ ਦਾ ਮਤਲਬ ਵੀ ਉਹਨਾਂ ਦਾ ਇਹੀ ਸੀ ਕਿ ਭਾਰਤ ਦੇ ਵਿੱਚ 85% 85% ਜਿਹੜੇ ਨੇ ਉਹ ਬਹੁਜਨ ਨੇ, ਦੂਸਰੇ ਜਿਹੜੇ ਆਲਮੋਸਟ ਇਹਨਾਂ ਨੂੰ ਸ਼ੂਦਰਾਂ ਦੇ ਲੈਵਲ ਤੇ ਰੱਖਿਆ ਹੋਇਆ, ਔਰ ਇਹ 15% ਹੀ ਨੇ ਜਿਹੜੇ ਰੂਲ ਕਰਦੇ ਨੇ। ਸੋ ਉਹ ਤਾਂ ਉਹਨਾਂ ਦਾ ਡ੍ਰੀਮ ਮਾਇਆਵਤੀ ਨੇ ਜਿਹੜਾ, ਕਿਉਂਕਿ ਜਦੋਂ ਤੁਸੀਂ ਕਰਪਸ਼ਨ ਦੇ ਰਾਹ ਜਿਹੜੇ ਰੈਵੋਲੂਸ਼ਨ ਖੜੇ ਕਰਨ ਵਾਲੇ ਲੋਕ ਹੁੰਦੇ ਨੇ ਉਹਨਾਂ 'ਚ ਟਰਾਂਸਪੇਰੈਂਟਲੀ ਓਨੈਸਟ ਹੋਣੇ ਚਾਹੀਦੇ ਨੇ, ਪਰ ਉਹ ਲਿਬੜ ਗਈ ਉਸ ਸਾਰੇ 'ਚ। ਔਰ ਹੁਣ ਤੁਸੀਂ ਦੇਖੋਗੇ ਕਿ ਕਿੰਨੇ ਲੇਟਲੀ ਕਿਵੇਂ BJP ਨੇ ਉਹਨੂੰ ਜਿਹੜਾ ਉਹ ਬਿਲਕੁਲ ਨਿਠੱਲਾ ਕਰਕੇ ਬਿਠਾਇਆ ਹੋਇਆ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਪੀਰੀਅਡ ਦੇ ਵਿੱਚ ਏਜੰਸੀਆਂ ਨੇ ਪੰਜਾਬ 'ਚ ਜਿਹੜਾ ਇਹ ਫਰੰਟ ਖੜਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਅਸੀਂ ਤਲਣ ਦੇ ਵੇਲੇ ਵੀ ਦੇਖਦੇ ਹਾਂ, ਔਰ ਉਸ ਤੋਂ ਬਾਅਦ ਜਦੋਂ ਆਸਟਰੀਆ 'ਚ ਸ਼ਾਇਦ ਜਾਂ ਇਟਲੀ 'ਚ, ਮੈਂ ਹਮੇਸ਼ਾ ਮੈਨੂੰ ਇਹਦਾ ਕਨਫਿਊਜ਼ਨ ਹੈ, ਇੱਕੋ ਰਾਹ ਬੱਲਾਂ ਵਾਲਾ ਸਾਧ ਮਾਰਿਆ ਜਾਂਦਾ ਜਿਹੜਾ ਅੰਮ੍ਰਿਤਵਾਣੀ ਔਰ ਦੂਸਰਾ ਗ੍ਰੰਥ ਹੀ ਨਹੀਂ ਸੀ ਲਿਖਵਾ ਰਿਹਾ, ਉਹ ਪੂਰਾ ਜਿਹੜਾ ਉਹ ਏਜੰਸੀਆਂ ਦੇ ਲਈ ਕੰਮ ਕਰਦਾ ਸੀ। ਔਰ ਉਦੋਂ ਦੁਆਬੇ ਦੇ ਵਿੱਚ ਜਿਸ ਲੈਵਲ ਦੀ ਰਾਈਟਿੰਗ ਕਰਵਾਈ ਏਜੰਸੀਆਂ ਨੇ, ਉੱਥੋਂ ਉਹਨਾਂ ਨੂੰ ਸੀ ਕਿ ਵੀ ਇਹ ਹੁਣ ਸਾਡਾ ਇਹ ਇੱਕ ਰਿਜ਼ਰਵ ਵੈਪਨ ਹੈ, ਜਦੋਂ ਮਰਜ਼ੀ ਤੁਸੀਂ ਇਹ ਨੈਗੇਟ ਕਰਾਉਣ ਦੇ ਲਈ ਜਾਂ ਆਪਸ ਦੇ ਵਿੱਚ ਫਸਾਦ ਕਰਾਉਣ ਲਈ ਵਰਤ ਸਕਦੇ ਹੋ। ਸੌਦਾ ਸਾਧ ਵੇਲੇ ਅਸੀਂ ਦੇਖਿਆ, ਕਿਉਂਕਿ ਵੱਡਾ ਇੱਕ ਜਿਹੜਾ ਤਬਕਾ ਫਾਲੋਅਰ ਹੈ ਉਹ ਦਲਿਤ ਭਾਈਚਾਰੇ 'ਚੋਂ ਨੇ, ਉਹਨਾਂ ਨੂੰ ਕਿਵੇਂ ਮਾਲਵੇ 'ਚ ਪੜ੍ਹਾਇਆ ਗਿਆ।
ਔਰ ਮਾਝੇ ਦੇ ਵਿੱਚ ਇਹ ਜਿਹੜਾ ਈਸਾਈਅਤ ਦੇ ਨਾਂ ਥੱਲੇ ਵੀ ਜੇ ਤੁਸੀਂ ਦੇਖੋਗੇ ਤੇ ਬਹੁਤੇ ਮਜ਼੍ਹਬੀ ਸਿੱਖ ਜਿਨ੍ਹਾਂ ਨੂੰ ਕਨਵਰਟ ਕੀਤਾ ਜਾ ਰਿਹਾ ਆਰਟੀਫੀਸ਼ੀਅਲ ਪੈਸਟਰਾਂ ਰਾਹੀਂ, ਜਾਲੀ ਪੈਸਟਰਾਂ ਰਾਹੀਂ, ਜਿਨ੍ਹਾਂ ਦੀ ਬੈਕਿੰਗ ਏਜੰਸੀਆਂ ਨੇ, ਕਿਉਂਕਿ ਇਹ ਉਹਨਾਂ ਦੇ ਆਰਗੇਨਾਈਜ਼ਡ ਚਰਚ ਦੇ ਲੋਕਾਂ ਨੇ ਖੁਦ ਹੀ ਕਿਹਾ। ਹੁਣ ਇਹਨਾਂ ਸਿਚੁਏਸ਼ਨਸ ਦੇ ਵਿੱਚ ਜਦੋਂ ਅਸੀਂ ਕੋਈ ਜਵਾਬਦੇਹੀ ਕਰਦੇ ਹਾਂ ਤਾਂ ਅਸੀਂ ਰਿਐਕਟ ਕਰਦੇ ਹਾਂ ਸਿਚੁਏਸ਼ਨ। ਔਰ ਜਿਹੜੀ ਗੱਲ ਵੀਰ ਸਰਬਜੀਤ ਸਿੰਘ ਹੋਰਾਂ ਨੇ ਕਹੀ ਉਹ ਪ੍ਰੋਐਕਟਿਵ ਅਪਰੋਚ ਹੈ। ਔਰ ਸਾਡੀ ਪਹੁੰਚ ਜਿਹੜੇ 10 ਸਾਲ ਤੋਂ ਸਾਡੇ ਨਾਲ TV 84 ਤੇ ਜੁੜੇ ਹੋਏ ਨੇ ਔਰ ਪਿਛਲੇ 30-35 ਸਾਲ ਤੋਂ ਸਾਡੇ ਪੋਲੀਟੀਕਲ ਐਕਟਿਵਿਜ਼ਮ ਨਾਲ ਜੁੜੇ ਹੋਏ ਨੇ, ਉਹ ਚੰਗੀ ਤਰ੍ਹਾਂ ਸਮਝਦੇ ਨੇ ਕਿ ਸਾਡੀ ਪਹੁੰਚ ਇਸ ਮੁੱਦੇ ਦੇ ਉੱਤੇ ਕਿਵੇਂ ਕਲੀਅਰ, ਸਪਸ਼ਟ ਔਰ ਬਿਲਕੁਲ ਇਮਾਨਦਾਰਾਨਾ ਪਹੁੰਚ ਹੈ। ਅਸੀਂ ਇੱਥੇ ਜਦੋਂ ਇਹ ਐਡਵੋਕੇਸੀ ਕਰਦੇ ਹਾਂ ਕਿ 6 ਆਫ ਦਾ ਦਲਿਤ, ਬਾਈ ਦਾ ਦਲਿਤ, ਫॉर ਦਾ ਦਲਿਤ, ਅਸੀਂ ਤਾਂ ਕਿਸੇ ਚੋਣਾਂ 'ਚ ਨਹੀਂ ਖਲੋਣਾ। ਉੱਥੋਂ ਵਾਲੇ ਜਦੋਂ ਇੱਦਾਂ ਦੀ ਗੱਲ ਕਹਿੰਦੇ ਹੋਣਗੇ ਜਾਂ ਕਹਿਣਗੇ ਉਹਨਾਂ ਨੂੰ ਤਾਂ ਵੋਟਾਂ ਦਾ ਫਿਕਰ ਹੋਏਗਾ। ਪਰ ਮੈਂ ਬਾਈ ਕਨਵਿਕਸ਼ਨ ਇਹ ਬਿਲੀਵ ਕਰਦਾ ਹਾਂ ਕਿ ਭਾਈ ਇਹ ਸਪਿਰਿਚੁਅਲੀ ਗੁਰੂ ਦਾ ਮੈਂਡੇਟ ਹੈ ਸਾਡੇ ਲਈ। ਗੁਰੂ ਨਾਨਕ ਸਾਹਿਬ ਨੇ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ, ਉਹਨਾਂ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਆਪਣੇ ਗਲ ਨਾਲ ਲਾਇਆ। ਜੇ ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਔਰ ਇਹ ਸਾਰੇ ਗੁਰੂ ਸਾਹਿਬਾਨ ਦੇ ਨਾਲ ਬੈਠੇ ਨੇ, ਗੁਰੂ ਗ੍ਰੰਥ ਸਾਹਿਬ ਅੱਗੇ ਅਸੀਂ ਸਿਰ ਝੁਕਾਉਂਦੇ ਹਾਂ। ਬਾਣੀ ਗੁਰੂ ਰੂਪ ਹੈ ਤੋ ਸਾਡੇ ਰਾਬਰ ਨੇ ਔਰ ਇਸ ਸਾਰੇ ਦੇ ਥੱਲੇ ਹੀ ਸਾਡਾ ਫਰਜ਼ ਬਣਦਾ। ਔਰ ਜਿਵੇਂ ਵੀਰ ਸਰਬਜੀਤ ਸਿੰਘ ਹੋਰਾਂ ਨੇ ਕਿਹਾ ਕਿ ਜਿਹੜਾ ਜ਼ਾਤ ਪਾਤ ਦਾ ਕੋਡ 4000 ਸਾਲ ਦਾ ਬਾਹਮਣ ਨੇ ਵਾੜਿਆ ਹੋਇਆ ਹੈ, 5-5.5 ਸਦੀਆਂ ਬੀਤਣ ਬਾਅਦ ਵੀ ਸਾਡਾ ਇੱਕ ਤਬਕਾ ਮਾਨਸਿਕ ਤੌਰ ਤੇ ਬਿਮਾਰ ਹੈ। ਜ਼ਾਤ ਪਾਤ ਦਾ ਉਹਨਾਂ ਨੂੰ ਕੋਡ ਚੰਬੜਿਆ ਹੋਇਆ ਹੈ, ਉਸ ਤੋਂ ਛੁਟਕਾਰਾ ਪਾਈਏ। ਔਰ ਜਿਵੇਂ ਭਾਰਤ ਦੇ ਵਿੱਚ RSS ਦਾ ਅਲਟੀਮੇਟਲੀ ਉਹੀ ਸਵਰਨ ਹਿੰਦੂ ਵਰਨ ਆਸ਼ਰਮ ਉਹੀ ਏਜੰਡਾ ਹੈ। ਔਰ ਗੁਰੂ ਨਾਨਕ ਸਾਹਿਬ ਦਾ ਇਹ ਸਰਬ ਸਾਂਝੀਵਾਲਤਾ ਦਾ ਸੁਨੇਹਾ ਔਰ ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ, ਜਿਵੇਂ ਭਗਤ ਰਵਿਦਾਸ ਜੀ ਨੇ ਫਰਮਾਇਆ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ਼ ਗੁਸਾਈਆਂ ਮੇਰਾ ਮਾਥੈ ਛਤਰ ਤਰੇ। ਨਹੀਂ ਉਹ और गुरु कलगीधर पातशाह ने फरमाया, इन गरीब सिखन को देऊं पातशाही, ये याद करें हमरी गुरियाई। सो ये उन्होंने बिल्कुल ठीक किया कि भाई इथों रंगरेटियां तो आदिवासियां तक, ट्राइबल्स तो लैके हर वो जिस नूं ब्राह्मणवाद ने दुरकारिया होया है, ਉਹ ਭਾਵੇਂ ਸ਼ੂਦਰ ਨੇ, ਭਾਵੇਂ ਸ਼ਡਿਊਲ ਕਾਸਟ ਨੇ, ਸ਼ਡਿਊਲ ਟਰਾਈਬ ਨੇ, ਬੈਕਵਰਡ ਕਲਾਸ ਨੇ, ਅਦਰ ਬੈਕਵਰਡ ਕਲਾਸਿਸ ਨੇ ਜਿਹੜੇ ਕਾਨਸਟੀਟਿਊਸ਼ਨਲ ਨਾਂ ਦਿੱਤੇ ਹੋਏ ਨੇ, ਇਹ ਸਾਰੇ ਹੀ ਇਸ ਗੁਰੂ ਨਾਨਕ ਦੇ ਦਰ ਦੇ ਉੱਤੇ ਵੈਲਕਮ ਹੋਣ। ਅਸੀਂ ਬਾਹਾਂ ਉਲਾਰ ਕੇ ਉਹਨਾਂ ਸਭ ਨੂੰ ਆਪਣੇ ਗਲ ਨਾਲ ਲਾਈਏ। ਔਰ ਇਹੀ ਖਾਲਸੇ ਦਾ ਕਾਨਸੈਪਟ ਵੀ ਹੈ। ਜਦੋਂ ਮੈਂ ਆਫ ਦਾ ਦਲਿਤ, ਬਾਈ ਦਾ ਦਲਿਤ, ਫॉर ਦਾ ਦਲਿਤ ਕਹਿੰਦਾ, ਅਸੀਂ ਤਾਂ ਐਮਪਾਵਰ, ਖਾਲਸਾ ਤਾਂ ਹੈ ਹੀ ਸੀ एम्पावरमेंट ਉਹਨਾਂ ਦੀ, ਜਿਨ੍ਹਾਂ ਕੀ ਜ਼ਾਤ ਵਰਨ ਕੁਲ ਮਾਹੇ, ਸਰਦਾਰੀ ਨਾ ਭਈ ਕਦਾਹੇ, ਤਿਨਹੀ ਕੋ ਸਰਦਾਰ ਬਣਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਜੇ ਅਸੀਂ ਪੰਜ ਪਿਆਰੇ, ਹਾਲਾਂਕਿ ਕੋਈ ਬਣਦਾ ਨਹੀਂ ਹੈ ਕਿ ਅਸੀਂ ਜ਼ਾਤ ਪਾਤ ਡਿਸਕਸ ਕਰੀਏ, ਪਰ ਕਈ ਵਾਰ ਤੁਹਾਨੂੰ ਆਪਣਾ ਪੁਆਇੰਟ ਕਲੀਅਰ ਕਰਨ ਦੇ ਲਈ ਕਹਿਣਾ ਪੈਂਦਾ। ਹੁਣ ਜੇ ਅਸੀਂ ਪੰਜ ਪਿਆਰੇ ਜਿਹੜੇ ਤਲਵਾਰ ਦੀ ਧਾਰ ਤੇ 80,000 ਦੇ ਇਕੱਠ ਚੋਂ ਪਰਖੇ ਜਾਂਦੇ ਨੇ, ਉਹਨਾਂ ਚੋਂ ਇੱਕ ਖੱਤਰੀ ਹੈ, ਇੱਕ ਜੱਟ ਹੈ, ਇੱਕ ਨਾਈ ਹੈ, ਇੱਕ ਛਿੰਬਾ, ਇੱਕ ਝੂਰ ਹੈ। ਹੁਣ ਇਹ ਜਿਹਨੂੰ ਬ੍ਰਾਹਮਣਵਾਦ ਨੇ ਸ਼ੂਦਰ ਬਣਾਇਆ ਹੋਇਆ ਸੀ, ਉਹਨਾਂ ਚੋਂ ਜਿਹੜੇ ਨੇ ਉਹ ਪਿਆਰੇ ਨਿਕਲਦੇ ਨੇ। ਤੇ ਜੇ ਅਸੀਂ ਆਪਣੇ ਅੰਦਰ ਬ੍ਰਾਹਮਣ ਜਾਂ ਮੰਨੂ ਨੂੰ ਬਿਠਾ ਲਈਏ ਔਰ ਅਸੀਂ ਇਹ ਕਹੀਏ ਕਿ ਜੀ ਨਹੀਂ 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 ਅਸੀਂ ਆਪਣਾ ਉਸ ਕਿਸਮ ਦਾ ਰੱਖਣਾ, ਤਾਂ ਫਿਰ ਮੈਂ ਸਮਝਦਾ ਵੀ ਅਸੀਂ ਗੁਰੂ ਵੱਲ ਪਿੱਠ ਕਰ ਰਹੇ ਹਾਂ। ਸੋ ਅਸੀਂ ਵੀਰ ਸਰਬਜੀਤ ਸਿੰਘ ਹੋਰਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਗੱਲ ਸੂਣਕ ਜੀ ਦੀ ਕਰੀਏ। ਵੈਸੇ ਦਿਲਚਸਪ ਗੱਲ ਇਹ ਹੈ ਕਿ ਵੀ ਸੋਸ਼ਲ ਮੀਡੀਆ ਤੇ ਜ਼ਾਤ ਪਾਤ ਦੀ ਗੱਲ ਕਰਕੇ ਅਸੀਂ ਹਟੇ ਹਾਂ। ਸੋਸ਼ਲ ਮੀਡੀਆ ਦੇ ਉੱਤੇ ਇਹ ਡਿਬੇਟ ਚੱਲ ਰਹੀ ਸੀ ਕਿ ਇਹ ਤਾਂ ਆ ਗਿਆ ਕਿ ਜੀ ਇਹਦੇ ਦਾਦਾ ਦਾਦੀ ਗੁਜਰਾਂਵਾਲੇ ਤੋਂ 1935 ਦੇ ਵਿੱਚ ਉੱਥੋਂ ਦਿੱਲੀ ਆਏ ਔਰ ਉੱਥੋਂ 2-3 ਸਾਲ 'ਚ ਫਿਰ ਉਹ ਕੀਨੀਆ ਚਲੇ ਗਏ। ਫਾਦਰ ਮਦਰ ਇਹਨਾਂ ਦੇ ਕੀਨੀਆ ਦੇ 'ਚ ਰਹੇ। ਉਹ ਫਿਰ ਇਹਨਾਂ ਦੇ ਫਾਦਰ ਰਿਸ਼ੀ ਸੂਣਕ ਦੇ ਜਿਨ੍ਹਾਂ ਨੇ ਮੈਡੀਕਲ ਕੀਤਾ ਔਰ ਉਹਨਾਂ ਦੀ ਵਾਈਫ ਵੀ ਉਸ ਫੀਲਡ ਦੀ ਸੀ, ਉਹਨਾਂ ਨੇ ਫਾਰਮੇਸੀ, ਉਹ UK 'ਚ ਆ ਗਏ ਕੀਨੀਆ ਤੋਂ, ਕਿਉਂਕਿ ਜਿੰਨੇ ਯੂਗਾਂਡਾ ਕੀਨੀਆ ਪਾਸਪੋਰਟ ਹੋਲਡਰ ਸੀ ਬ੍ਰਿਟਿਸ਼ ਸਬਜੈਕਟ ਹੋਣ ਦੇ ਨਾਤੇ, ਇਸ ਲਈ ਤੁਹਾਨੂੰ ਇੰਗਲੈਂਡ ਦੇ ਵਿੱਚ ਬਹੁਤ ਸਾਰੇ ਬ੍ਰਿਟਿਸ਼ ਕੀਨੀਆ ਓਰੀਜਨ ਦੇ ਸਿੱਖ ਵੀ ਮਿਲਣਗੇ। ਉਹਨਾਂ ਦੀ ਪੱਗ ਦੇ ਸਟਾਈਲ ਤੋਂ ਪਤਾ ਲੱਗ ਜਾਂਦਾ ਵੀ ਅਫਰੀਕਨ ਨੇ, ਉੱਥੋਂ ਆਏ, ਖਾਸ ਸਟਾਈਲ ਹੈ ਉਹਨਾਂ ਦਾ।
ਔਰ ਇਹ ਵੀ ਜਿਹੜਾ ਇਹਦਾ ਜਨਮ ਤਾਂ ਰਿਸ਼ੀ ਸੁਨਕ ਦਾ ਯੂਕੇ ਦੇ ਵਿੱਚ ਹੀ ਹੋਇਆ। ਫਾਦਰ ਮਦਰ ਇਹਨਾਂ ਦੇ ਇੱਕ ਫਾਰਮੇਸੀ ਰਨ ਕਰਦੇ ਸੀ ਔਰ ਜ਼ਾਹਰ ਹੈ ਕਿ ਇਹਨੇ ਰਿਸ਼ੀ ਸੁਨਕ ਨੇ ਬਹੁਤ ਅਮੀਰਜ਼ਾਦੀ ਦੇ ਨਾਲ ਵਿਆਹ ਕਰਵਾਇਆ, ਜਿਹੜਾ ਇਨਫੋਸਿਸ ਜਿਹੜਾ ਵੱਡਾ ਨੈਟਵਰਕ ਹੈ ਉਹਦਾ ਮਾਲਕ ਹੈ। ਔਰ ਇਸ ਵੇਲੇ ਇਹਦੀ ਕਿੰਨੀ ਦੌਲਤ ਹੈ ਇਹਦਾ ਹਿਸਾਬ ਕਿਤਾਬ ਲਾਣਾ ਔਖਾ ਹੈ। ਇਹ ਕਿਹਾ ਜਾ ਰਿਹਾ ਕਿ ਇੰਗਲੈਂਡ ਦੀ ਹਿਸਟਰੀ 'ਚ ਅੱਜ ਤੱਕ ਦੇ ਜਿੰਨੇ ਬਣੇ ਨੇ ਉਹਨਾਂ 'ਚ ਸਭ ਤੋਂ ਅਮੀਰ ਹੈ। ਔਰ ਈਵਨ ਕੁਈਨ ਰਾਣੀ ਦੇ ਕੋਲ ਜਿੰਨੀ ਦੌਲਤ ਹੈ ਉਸ ਤੋਂ ਦੁੱਗਣੀ ਦੌਲਤ ਇਹਦੇ ਕੋਲ ਹੈ, ਕਈ ਹਜ਼ਾਰ ਕਰੋੜ ਉਹ ਸਾਰੇ ਦੇ ਨਾਲ ਜਾ ਕੇ ਜੁੜਦਾ ਹੈ। ਲੇਕਿਨ ਇਹ ਵੀ ਹੈ ਕਿ ਭਾਈ ਟੈਕਸ ਚੋਰ ਇਹ ਵੀ ਸਾਹਮਣੇ ਆਇਆ ਜਦੋਂ ਪਹਿਲੀ ਵਾਰ ਇਹ MP ਬਣਿਆ। ਇਹ ਫਿਰ ਇੱਥੇ ਅਮਰੀਕਾ 'ਚ ਵੀ ਪੜ੍ਹਨ ਆਇਆ, ਸਟੈਨਫੋਰਡ ਯੂਨੀਵਰਸਿਟੀ 'ਚੋਂ ਇਹਨੇ MBA ਕੀਤੀ ਹੈ ਇੱਥੋਂ, ਔਰ ਗ੍ਰੀਨ ਕਾਰਡ ਵੀ ਆਇਆ ਸੀ ਉਹਦੇ ਕੋਲ। ਹੁਣ ਉੱਥੋਂ ਦੇ ਲਾਅ ਮੁਤਾਬਕ ਤੁਸੀਂ ਰੱਖ ਨਹੀਂ ਸਕਦੇ। ਉਹ ਜਦੋਂ ਹੋਇਆ 10-11 ਸਾਲ ਤੇ ਲੁਕਾ ਛੱਡਿਆ, ਫਿਰ ਜਦੋਂ ਸਾਹਮਣੇ ਆਇਆ ਫਿਰ ਕਹਿੰਦਾ ਉਹ ਮੈਨੂੰ ਪਤਾ ਹੀ ਨਹੀਂ ਸੀ ਕਿ ਇਹ ਵੀ ਸਰੈਂਡਰ ਕਰੀਦਾ। ਇਹੀ ਹਾਲ ਟੈਕਸ ਬਚਾਉਣ ਲਈ ਉਹਦੀ ਵਾਈਫ ਨੇ ਇੰਡੀਅਨ ਸਿਟੀਜ਼ਨਸ਼ਿਪ ਰੱਖੀ ਹੋਈ ਹੈ। ਔਰ ਜਦੋਂ ਉਹਦਾ ਰੌਲਾ ਪਿਆ, ਜਦੋਂ ਪਹਿਲੀ ਵਾਰ ਪ੍ਰਾਈਮ ਮਿਨਿਸਟਰ ਲਈ ਰਨ ਕੀਤਾ, ਉਦੋਂ ਤਾਂ ਡਿਫੀਟ ਹੋ ਗਿਆ ਸੀ। ਉਦੋਂ ਸਾਰੇ ਬਾਹਰ ਆ ਗਏ ਕਿ ਕਿੰਨੇ ਹਜ਼ਾਰ ਕਰੋੜ ਦਾ ਟੈਕਸ ਬਚਾਇਆ ਹੋਇਆ, ਉਹ ਵੀ ਉਹਨੇ ਇੱਧਰ ਕੀਤਾ। ਸੋ ਉਹ ਹੋ ਹੀ ਨਹੀਂ ਸਕਦਾ ਵਪਾਰੀ ਔਰ ਜਿਹੜਾ ਬੇਈਮਾਨੀ ਜਾਂ ਟੈਕਸ ਚੋਰ ਔਰ ਉਸ ਲੈਵਲ ਦੇ। ਸੋ ਉਸ ਤੋਂ ਅੰਦਾਜ਼ਾ ਲਾਣਾ ਕੋਈ ਔਖਾ ਨਹੀਂ ਹੈ ਕਿ ਭਾਈ ਜਿਨ੍ਹਾਂ 'ਚੋਂ ਅਸੀਂ ਲੱਭਦੇ ਹਾਂ ਕਿ ਭਾਈ ਕੀ ਇਮਾਨਦਾਰੀ ਕੀ ਹੈ ਜਾਂ ਦੂਸਰਾ ਕੀ ਹੈ। ਲੇਕਿਨ ਗੁਜਰਾਂਵਾਲੇ ਵੀ ਜਿਹੜੇ ਨੇ ਉਹ ਕਹਿ ਸਕਦੇ ਨੇ, ਪਾਕਿਸਤਾਨ ਦੇ ਵੀ ਜਿਵੇਂ ਡੌਨ ਨੇ ਜਾਂ ਜੀਓ ਨਿਊਜ਼, ਔਰ ਉਹਨਾਂ ਨੇ ਕਿਹਾ ਕਿ ਜੀ ਉਹ ਪਾਕਿਸਤਾਨੀ ਸੀ। ਜ਼ਾਹਰ ਹੈ 1935 ਤਾਂ ਭਾਵੇਂ ਅਜੇ ਪਾਕਿਸਤਾਨ ਨਹੀਂ ਸੀ ਬਣਿਆ, ਪਰ ਗੁਜਰਾਂਵਾਲੇ ਦੀ ਗੱਲ ਹੁੰਦੀ ਹੈ। ਔਰ ਮੈਂ ਇਹ ਦੇਖ ਰਿਹਾ ਸੀ ਕਿ ਵੀ ਜਦੋਂ ਤੁਸੀਂ ਗੱਲ ਤਾਂ ਆਮ 'ਚ ਵੀ ਇਹ ਕੀਤੀ ਜਾਂਦੀ ਹੈ ਕਿ ਵੀ ਬੰਤੀ ਕੇ ਹੈ ਯਾਰ ਬਿਗੜੀ ਕਾ ਕੋਈ ਨਹੀਂ ਹੈ ਨਾ। ਹੁਣ ਸਾਰੇ ਰਿਸ਼ਤੇਦਾਰੀਆਂ ਵੀ ਕੱਢ ਰਹੇ ਨੇ, ਇਲਾਕਿਆਂ ਨਾਲ ਵੀ ਜੋੜ ਕੇ ਦੇਖ ਰਹੇ ਨੇ। ਕੋਈ ਲੁਧਿਆਣੇ 'ਚੋਂ ਹੋਰ ਬੈਰੀ ਫੈਮਿਲੀ ਆਈ ਕਿ ਜੀ ਉਹਦਾ ਨਾਨਾ ਵੀ ਇੱਥੇ ਆਇਆ ਸੀ ਤੇ ਦੂਜਾ ਵੀ ਹੈ। ਸੋ ਇੱਕ ਪਾਸੇ ਤਾਂ ਇਹ ਪ੍ਰਾਈਡ ਹੈ, ਅਜੇ ਤਾਂ ਲੈ ਰਹੇ ਨੇ। ਜਦੋਂ ਫੇਲਿਅਰ ਸ਼ੁਰੂ ਹੋਈ ਅਗਲੇ 2 ਮਹੀਨਿਆਂ 'ਚ ਫਿਰ ਕਿਸੇ ਨੇ ਨਹੀਂ ਗੱਲ ਕਰਨੀ ਹੈ। ਪਰ ਚਲੋ ਇਹ ਇੱਕ ਆਪਣੀ ਥਾਂ ਤੇ ਹੈ ਕਿ ਭਾਈ ਉਹ ਕਿਵੇਂ ਪਰਫਾਰਮ ਕਰੇਗਾ। ਪਰ ਇਹ ਸਾਰੇ ਪਿਛੋਕੜ 'ਚ ਜਿਹੜਾ ਫੈਕਟਰ ਮੈਂ ਗੱਲ ਕਰ ਰਿਹਾ ਸੀ ਕਾਸਟ ਦੇ ਹਵਾਲੇ ਨਾਲ, ਹੁਣ ਇਹ ਡਿਬੇਟ ਚੱਲ ਰਹੀ ਹੈ ਵੀ ਇਹ ਸੁਨਕ ਹੈ ਤਾਂ ਲਹਿੰਦੇ ਪੰਜਾਬ ਗੁਜਰਾਂਵਾਲੇ ਨਾਲ ਦਾਦਾ ਉਹਦਾ ਹੈ ਕਿ ਜੀ ਇਹ ਖੱਤਰੀ ਹੈ ਕਿ ਬ੍ਰਾਹਮਣ ਹੈ। ਹੁਣ ਜਿਸ ਕੁੜੀ ਨਾਲ ਵਿਆਹ ਕੀਤਾ ਹੈ ਉਹ ਇਨਫੋਸਿਸ ਵਾਲੇ ਦਾ, ਉਹ ਬ੍ਰਾਹਮਣ ਹੈ ਔਰ ਉਹ ਤਾਂ ਦੂਜੇ ਪਾਸੇ ਕਰ ਨਹੀਂ ਸਕਦੇ। ਸੋ ਉਹਦੇ ਤੋਂ ਆ ਰਿਹਾ ਜੀ ਇਹ ਬ੍ਰਾਹਮਣ ਹੈ। ਪਰ ਪਹਿਲਾਂ ਉਹਦੇ ਨਾਂ ਨੂੰ ਲੈ ਕੇ ਤੁਸੀਂ ਅੰਦਾਜ਼ਾ ਲਾਓ ਵੀ ਡਿਬੇਟ ਜਦੋਂ ਹੁੰਦੀ ਹੈ ਉਹਨਾਂ ਨੇ, ਔਰ ਮੈਂ ਮੇਨ ਸੋਸ਼ਲ ਮੀਡੀਆ ਦੀ ਸਟੋਰੀ ਹੈ, ਰਿਸ਼ੀ ਸੁਨਕਸ ਨੇਮ ਐਂਡ ਕਾਸਟ ਸੋਸ਼ਲ ਮੀਡੀਆ ਟਰਾਈਂਗ ਟੂ ਡਿਗ ਆਊਟ। ਇਹ ਸਾਡੀ ਡਿਬੇਟ ਨਹੀਂ ਹੈ, ਇਹ ਇਹਨਾਂ ਦੀ ਖੜੀ ਕੀਤੀ ਹੋਈ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਦਾ ਰੀਸੈਂਟਲੀ ਇਲੈਕਟਡ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਕ, ਔਰ ਇਹ ਜਿਹੜੇ ਨੇ ਉਹਨਾਂ ਨੇ ਕਿਹਾ ਬਟ ਮੈਨੀ ਐਕਸਪਰਟਸ ਔਨ ਹਿੰਦੂ ਨੇਮਸ ਬਿਲੀਵ ਦੈਟ ਕਰੈਕਟ ਨੇਮ ਇਜ਼ ਸੌਨਕ SOUNAK ਰਾਦਰ ਦੈਨ ਸੁਨਕ। ਉਹ ਕਹਿ ਰਹੇ ਨੇ ਵੀ ਇਹ ਸੁਨਕ ਠੀਕ ਨਹੀਂ ਹੈ। ਹੁਣ ਇਨ ਸੰਸਕ੍ਰਿਤ ਦਾ ਨੇਮ ਸੁਨਕ ਇਜ਼ ਟਰਾਂਸਲੇਟਡ ਐਜ਼ ਅ ਡੌਗ। ਜੇ ਤੁਸੀਂ SUNAK ਲਿਖੋ, ਹੁਣ ਬ੍ਰਾਹਮਣਾਂ ਦਾ ਹੀ ਹੈ, ਮੈਂ ਤਾਂ ਨਹੀਂ ਕੁਛ ਵੀ ਕਰ ਰਿਹਾ ਬਈ, ਅਸੀਂ ਨਹੀਂ ਕਿਸੇ ਨੂੰ ਕੁੱਤਾ ਕਹਿੰਦੇ। ਜੋ ਵੀ ਹੈ ਇਹ ਕਹਿ ਰਹੇ ਨੇ ਜੇ ਉਹ ਆਪਣੀ ਸਪੈਲਿੰਗ ਕਰੈਕਟ ਕਰੋ, ਕਿਉਂਕਿ SOUNAK ਲਿਖੋਗੇ ਸੌਨਕ ਉਹ ਇੱਕ ਰਿਸ਼ੀ ਹੋਇਆ ਇਹਨਾਂ ਦਾ। ਉਹ ਕਹਿੰਦਾ ਫਿਰ ਤੁਹਾਡੇ ਨਾਂ ਨਾਲ ਰਿਸ਼ੀ ਤਾਂ ਲੱਗਾ ਹੀ ਹੋਇਆ, ਤੁਸੀਂ ਤਾਂ ਉਹ ਮਾਈਥੋਲੋਜੀ ਵਾਲੇ ਸੌਨਕ ਹੋ। ਤੇ ਜੇ ਤੁਸੀਂ SUNAK ਰੱਖਦੇ ਹੋ ਉਹ ਤਾਂ ਕੁੱਤੇ ਹੋ। ਤੇ ਉਹ ਤਾਂ ਹੁਣ ਉਹੀ ਰਹਿਣਾ ਜੋ ਨਾਂ ਹੈਗਾ। ਹੁਣ ਪਤਾ ਨਹੀਂ ਅੱਗੇ ਕੀ ਜਾ ਕੇ ਹੋਣਾ। ਸੋ ਉਹਨਾਂ ਨੇ ਕਿਹਾ ਕਿ ਵੀ ਇਨ ਸੰਸਕ੍ਰਿਤ ਦਾ ਨੇਮ ਸੌਨਕ ਇਜ਼ ਟਰਾਂਸਲੇਟਡ ਐਜ਼ ਅ ਡੌਗ ਬਟ ਸੌਨਕ ਇਜ਼ ਅ ਸੇਂਟਸ ਨੇਮ ਫਰਮ ਹਿੰਦੂ ਮਾਈਥੋਲੋਜੀ। ਔਰ ਇਹ ਇਸ ਦੇ ਉੱਤੇ ਇਹਨਾਂ ਦੀ ਡਿਬੇਟ ਚੱਲ ਰਹੀ ਹੈ। ਸੋ ਅੰਦਾਜ਼ਾ ਲਾਓ ਕਿ ਵੀ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਬਣ ਗਿਆ, ਉਹਦਾ ਕੋਈ ਇੰਡੀਆ ਨਾਲ ਲਾਗਾ ਦੇਗਾ ਨਹੀਂ ਹੈ ਅਦਰ ਦੈਨ ਕਿ ਉਹਦਾ ਦਾਦੀ ਉੱਥੋਂ ਸੀ। ਲੇਕਿਨ ਇਹ ਬੜੀ ਇੰਪੋਰਟੈਂਟ ਹੈ ਕਿ ਵੀ ਇਹ ਰਿਸ਼ੀ ਸੀ ਕਿ ਇਹ ਸੀ। ਹਾਲਾਂਕਿ ਕੁਛ ਨੇ ਖੱਤਰੀਆਂ ਨਾਲ ਜੋੜਿਆ ਕਿ ਵੀ ਉਹਨਾਂ ਦਾ ਕਲੈਨ ਜਿਹੜਾ ਇਹ ਹੈ। ਹੁਣ ਸਿੱਖ ਐਂਗਲ ਦੀ ਗੱਲ ਕਰਨ ਤੋਂ ਪਹਿਲਾਂ ਜਿਹੜੇ ਮੂਲਵਾਦੀ ਹਿੰਦੂ ਪ੍ਰਾਈਡ ਲੈ ਰਹੇ ਨੇ ਕਿ ਵੀ ਜਦੋਂ ਉਹਨੇ ਸਹੁੰ ਚੁੱਕੀ ਹੈ ਪ੍ਰਾਈਮ ਮਿਨਿਸਟਰ ਦੀ,
ਤੇ ਉਹਦੇ ਹੱਥ ਦੇ ਉੱਤੇ ਫੰਮਣੀ ਬੰਨੀ ਹੋਈ ਸੀ ਲਾਲ, ਜਿਹਦੇ ਲਈ ਸ਼ਬਦ ਕਲਵਾ ਵੀ ਕਹਿੰਦੇ ਨੇ ਔਰ ਅਸੀਂ ਮੌਲੀ ਵੀ ਕਹਿੰਦੇ ਨੇ, ਕਿਉਂਕਿ ਉਹ ਦੇਵੀ ਦੀ ਪੂਜਾ ਕਰਕੇ ਦੇਵੀ ਦਾ ਰਕਸ਼ਾ ਬੰਧਨ ਹੁੰਦਾ ਹੈ। ਸੋ ਇਹ ਵੀ ਕਿਹਾ ਜਾ ਰਿਹਾ ਕਿ ਵੀ ਫੇਰ ਦਰਸ਼ਕ ਦੇਖ ਸਕਦੇ ਨੇ, ਉਹਦੀਆਂ ਪੁਰਾਣੀਆਂ ਪਿਕਚਰਸ ਵੀ ਕੱਢ ਰਹੀਆਂ ਕਿ ਗਊ ਮਾਤਾ ਦੇ ਅੱਗੇ ਖੜਾ ਗਊ ਦੀ ਪੂਜਾ ਵੀ ਕਰ ਰਿਹਾ। ਸੋ ਕੋਈ ਹਰਜ਼ ਨਹੀਂ ਹੈ, ਹਿੰਦੂਆਂ ਦੀ ਮਾਤਾ ਹੈ, ਉਹਦੀ ਮਾਤਾ ਦੀ ਪੂਜਾ ਦਾ ਤਾਂ ਕੋਈ ਨਹੀਂ ਨੁਕਸਾਨ ਹੈ। ਪਰ ਇਹ ਦੇਖਣਾ ਜ਼ਰੂਰੀ ਹੈ, ਜਿਹੜਾ ਸਵਾਲ ਸਾਡੇ ਵਿਊਅਰਸ ਵੱਲੋਂ ਵੀ ਪੁੱਛਿਆ ਗਿਆ ਜਾਂ ਇਹ ਗੱਲ ਕਰਨ ਤੋਂ ਪਹਿਲਾਂ ਕਿ ਸਿੱਖਾਂ ਪ੍ਰਤੀ ਕੀ ਪਹੁੰਚ ਹੋਏਗੀ, ਇਹ ਜ਼ਰੂਰੀ ਹੈ ਕਿ ਇਹ ਪਿਛੋਕੜ ਔਰ ਚੰਗੀ ਗੱਲ ਹੈ। ਉਹਨੇ ਆਪਣੇ ਆਪ ਨੂੰ ਪ੍ਰਾਊਡ ਹਿੰਦੂ ਵੀ ਕਿਹਾ ਔਰ ਇਸ ਤੋਂ ਪਹਿਲਾਂ ਜਦੋਂ MP ਬਣਿਆ ਸੀ ਤਾਂ ਉਹਨੇ ਗੀਤਾ ਦੇ ਉੱਤੇ ਹੱਥ ਰੱਖ ਕੇ ਸਹੁੰ ਚੁੱਕੀ ਸੀ। ਸੋ ਬਹੁਤ ਚੰਗੀ ਗੱਲ ਹੈ ਔਰ ਇਸੇ ਲਈ ਜਿਹੜੇ ਹਿੰਦੂ ਮੂਲਵਾਦੀ ਨੇ ਜਾਂ ਹਿੰਦੂਤਵੀ ਨੇ ਉਹ ਬੜੇ ਫਖਰ ਨਾਲ ਕਹਿ ਰਹੇ ਨੇ ਕਿ ਇਹ ਹਿੰਦੂ ਮੂਲ ਦਾ ਜਿਹੜਾ ਹੈ ਉਹ ਪਹਿਲਾ ਪ੍ਰਾਈਮ ਮਿਨਿਸਟਰ, ਸਭ ਤੋਂ ਯੰਗ ਇੰਗਲੈਂਡ ਦੀ ਹਿਸਟਰੀ 'ਚ, ਸਭ ਤੋਂ ਅਮੀਰ। ਔਰ ਮੈਂ ਸੋਚ ਰਿਹਾ ਸੀ, ਮੈਂ ਕਿਹਾ ਕਿ ਚਰਚਲ ਜਿਹਨੇ ਜਦੋਂ 47 ਦੇ ਵਿੱਚ ਫਰੀडम ਆਫ ਇੰਡੀਆ ਐਕਟ ਬਿੱਲ ਸੀ, ਉਦੋਂ ਫਰੀडम ਆਫ ਇੰਡੀਆ ਬਿੱਲ ਪੇਸ਼ ਕੀਤਾ ਜਾ ਰਿਹਾ ਸੀ, ਲੇਬਰ ਪਾਰਟੀ ਦੇ ਮਿਸਟਰ ਐਟਲੀ ਨੇ ਪੇਸ਼ ਕੀਤਾ ਤੇ ਚਰਚਲ ਨੇ ਜੋ ਕਿਹਾ ਸੀ, ਚਰਚਲ ਨੇ ਕਿਹਾ ਸੀ ਕਿ ਵੀ ਇਹ ਜਿਹੜੀ ਪਾਵਰ ਹੈ ਤੁਸੀਂ ਇਨ ਦਾ ਹੈਂਡਸ ਆਫ ਥਗਸ, ਬੂਟਲੈਗਰਸ, ਰਾਸਕਲਸ ਉਹਨਾਂ ਦੇ ਹਵਾਲੇ ਕਰ ਰਹੇ ਹੋ ਔਰ ਦੇ ਆਲ ਆਰ ਮੈਨ ਆਫ ਸਟਰਾ, ਕੱਖੋਂ ਹਾਲੇ ਲੋਕ ਨੇ। ਹੁਣ ਗਾਂਧੀ, ਨਹਿਰੂ, ਇਹਨਾਂ ਸਾਰਿਆਂ ਨੂੰ। ਔਰ ਮੈਂ ਕਿਹਾ ਅੱਜ ਚਰਚਲ ਜਿਹੜਾ ਹੈ ਉਹ ਆਪਣੀ ਕਬਰ ਦੇ ਵਿੱਚ ਪਲਸੇਟੇ ਲੈਂਦਾ ਹੋਣਾ ਹੈ ਕਿ ਜਿਹੜੇ ਕੱਖੋਂ ਹਾਲੇ ਲੋਕਾਂ 'ਚੋਂ ਇੱਕ ਹੌਲਾ ਜਿਹੜਾ ਲੀਡਰ ਹੈ ਉਹ ਅੱਜ ਉਸੇ ਹੀ ਕੁਰਸੀ ਤੇ ਆ ਕੇ ਬਹਿ ਗਿਆ ਜਿਸ ਤੇ ਕਦੇ ਚਰਚਲ ਬੈਠਾ ਸੀ। ਇਹ ਵੀ ਹਿਸਟਰੀ ਦਾ ਇੱਕ ਆਪਣਾ ਪਾਰਟ ਹੁੰਦਾ ਹੈ। ਇਸ ਨੂੰ ਵੀ ਹਿੰਦੂ तो भी कह रहे हैं कि देखो कभी हम पे राज किया था और अब हम पहुंच गए हैं वहाँ राज करने। चलो ये भी बड़ी प्राइड की गल है कि भी उन्होंने दे हथ जिहड़ा है वो राज आया। हुण इस नूं लैके इंडिया च भी डिबेट है जी, प्रो इंडिया पॉलिसीज़ की होणगीਆਂ। हालांकि उन्हें बनदियां ही अपनी कैबिनेट च होम मिनिस्टर उसे नूं भी बनाया लेडी नूं, वो भी इंडियन मूल दी है, जिहदे करके ਜਿਹੜਾ ਟ੍ਰੇਡ ਐਗਰੀਮੈਂਟ ਇਹਨਾਂ ਦਾ ਦੀਵਾਲੀ ਦੇ ਮੌਕੇ ਹੋਣਾ ਸੀ ਉਹ ਕੈਂਸਲ ਹੋਇਆ ਸੀ। ਉਹਨੇ ਕਿਹਾ ਸੀ ਜਿਹੜੇ ਇੰਡੀਅਨ ਆਉਂਦੇ ਨੇ ਇੱਥੇ ਜਿਹੜੇ ਲਿਮਿਟਡ ਟਾਈਮ ਲਈ ਓਵਰਸਟੇ ਕਰਦੇ ਨੇ ਪਹਿਲਾਂ ਉਹਦਾ ਇਲਾਜ ਕਰੋ, ਔਰ ਉਹਨੂੰ ਰਿਜ਼ਾਈਨ ਕਰਨਾ ਪਿਆ ਸੀ ਉਹਦੇ ਕਰਕੇ। ਲੇਕਿਨ ਇਸ ਵੇਲੇ ਇਹ ਇਵੇਂ ਹੀ ਹੈ ਕਿ ਜਿਹਨੂੰ ਜਿਵੇਂ ਉਹ ਬਰਨਿੰਗ ਡੈਕ ਕਿਹਾ ਕਿ ਵੀ ਇਹ ਬਰਨਿੰਗ ਡੈਕ ਤੇ ਖੜਾ ਹੈ, ਵੀ ਜਹਾਜ਼ ਨੂੰ ਅੱਗ ਲੱਗੀ ਹੋਈ ਹੈ ਤੇ ਉਹ ਕਿਵੇਂ ਸੇਵ ਕਰੇਗਾ। ਸੋ ਇਹਨਾਂ ਹਾਲਾਤਾਂ 'ਚ ਇਹ ਕੋਈ ਬਹੁਤਾ ਮੈਟਰ ਨਹੀਂ ਕਰੇਗਾ ਕਿ ਜੀ ਪ੍ਰੋ ਇੰਡੀਆ ਹੈ ਕਿ ਕੀ ਪ੍ਰੋ ਇਮੀਗ੍ਰੇਸ਼ਨ ਹੈ, ਇਹ ਕੋਈ ਬਹੁਤਾ ਇਸ ਵੇਲੇ ਇੱਕੋ ਇੱਕ ਫੋਕਸ ਜਿਹੜਾ ਹੈ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਬੋਰਿਸ ਜੌਨਸਨ ਦੀ ਜਿਹੜੀ ਹੈ ਕੈਬਨਿਟ ਦੇ ਵਿੱਚ ਇਹ ਖਜ਼ਾਨਾ ਮੰਤਰੀ ਸੀ, ਉਦੋਂ ਪਹਿਲੀ ਵਾਰ ਹੀ MP ਬਣਿਆ ਸੀ, ਪਹਿਲੀ ਵਾਰ ਖਜ਼ਾਨਾ ਮੰਤਰੀ ਬਣਿਆ। ਔਰ ਮੈਂ ਜਦੋਂ ਡੀਟੇਲਡ ਰਿਪੋਰਟਸ ਦੇਖ ਰਿਹਾ ਸੀ ਵੀ ਇਕੋਨਮੀ ਇੰਨੀ ਸਲਾਈਡ ਔਨ ਬ੍ਰਿਟਨ ਦੀ, ਜਿੱਥੇ 10% ਤੋਂ ਜ਼ਿਆਦਾ ਦੀ ਇਨਫਲੇਸ਼ਨ ਹੈ, ਪਾਉਂਡ ਆਲਮੋਸਟ ਡਾਲਰ ਦੇ ਬਰਾਬਰ ਆ ਗਿਆ ਸੀ, ਔਰ ਬੁਰੀ ਤਰ੍ਹਾਂ ਉਹਨਾਂ ਦੀ ਮਹਿੰਗਾਈ ਤਾਂ ਅਸਮਾਨ ਛੂਹ ਹੀ ਰਹੀ ਹੈ, ਇਨਫਲੇਸ਼ਨ। ਔਰ ਫਰਦਰ ਈਵਨ ਜਿਹੜੀ ਰੇਟਿੰਗ ਕਰਦਾ ਹੈ ਮੋਡੀ, ਜਿਹੜੀ ਫਾਈਨੈਂਸ ਦੀ, ਉਹਨਾਂ ਨੇ UK ਨੂੰ ਥੱਲੇ ਸੁੱਟਿਆ। ਸੋ ਉਹਦੇ 'ਚ ਆਇਆ ਕਿ ਵੀ ਇਹ ਹੋਇਆ ਕੀ। ਔਰ ਜਦੋਂ ਵੀ ਕਦੇ ਕੋਈ, ਜਦੋਂ ਇਹਦਾ ਹੁਣ ਇਹ ਟੈਨਿਓਰ ਮੁੱਕੇਗਾ ਜਾਂ ਲੱਥੇਗਾ ਰਾਹ 'ਚੋਂ, ਉਦੋਂ ਆਏਗਾ ਕਿ ਇਹਦੇ ਖਜ਼ਾਨਾ ਮੰਤਰੀ ਹੁੰਦਿਆਂ ਹੀ ਜਿਹੜੀ ਨੀਤੀ ਇਹਨਾਂ ਨੇ ਅਪਣਾਈ, ਆਪਣੇ ਆਪ ਨੂੰ ਅਮਰੀਕਾ ਸਮਝ ਲਿਆ UK ਨੇ। ਹੁਣ ਇੱਥੇ $3 ਟ੍ਰਿਲੀਅਨ ਟਰੰਪ ਨੇ ਦਿੱਤਾ ਕੋਵਿਡ ਦੇ ਚੱਲਦੇ ਆ, ਬਾਈਡਨ ਆਇਆ ਉਹਨੇ ਵੀ $3 ਟ੍ਰਿਲੀਅਨ ਦਿੱਤਾ। ਵੀ ਇਹਨਾਂ ਦੇ ਤਾਂ ਡਾਲਰ ਇੰਟਰਨੈਸ਼ਨਲ ਕਰੰਸੀ ਹੈ, ਜਿੰਨੇ ਮਰਜ਼ੀ ਛਾਪੀ ਜਾਣ, ਇਹਨਾਂ ਨੇ ਕਿਹੜਾ ਸੋਨਾ ਰੱਖਣਾ ਹੈ। ਸਟਰੋਂਗ ਉਹਨਾਂ ਦਾ ਡਾਲਰ ਅੱਜ ਵੀ ਸਟਰੋਂਗ ਹੈ। ਹੁਣ ਉਹਨਾਂ ਨੇ ਵੀ ਉਸ ਪੈਟਰਨ ਦੇ ਉੱਤੇ ਜਿੰਨਾ ਪੈਸਾ ਸੁੱਟਿਆ, ਕਿਉਂਕਿ ਖਜ਼ਾਨਾ ਮੰਤਰੀ ਸੀ ਔਰ ਬੋਰਿਸ ਜੌਨਸਨ ਦੀ ਗਵਰਨਮੈਂਟ ਨੂੰ ਜਾਂ ਉਸ ਤੋਂ ਪਹਿਲਾਂ ਵਾਲਿਆਂ ਨੂੰ ਇਹ ਲੱਗਦਾ ਸੀ ਕਿ ਵੀ ਇਲੈਕਸ਼ਨ ਸਾਲ ਵੀ ਆਉਣਾ ਹੈ, ਲੋਕਾਂ ਉਹਨਾਂ ਨੇ ਰੈਸਟੋਰੈਂਟਾਂ ਨੂੰ ਕਿਹਾ ਜੀ ਕੋਈ ਭੁੱਖਾ ਨਾ ਜਾਏ, ਖੁੱਲ੍ਹਾ ਪੈਸਾ ਦਿੱਤਾ, ਲੇਕਿਨ ਕੋਈ ਬੈਕਅਪ ਤਾਂ ਹੈ ਨਹੀਂ ਸੀ। ਉਹ ਜਦੋਂ ਫਿਰ ਪਾਉਂਡ ਲੜਖੜਾਉਣ ਲੱਗਾ ਡਾਲਰ ਦੇ ਮੁਕਾਬਲੇ, ਔਰ ਜਦੋਂ ਤੁਸੀਂ ਤੁਹਾਡਾ ਉਹਦੇ 'ਚ ਇਕੋਨਮੀ ਦੇ ਵਿੱਚ ਕੋਈ ਨਵੀਂ ਜਾਨ ਨਹੀਂ ਪੈਂਦੀ, ਸੋ ਉਹਦਾ ਹੀ ਹਾਲ ਇਹ ਹੋਇਆ ਕਿ ਆ ਜਿਹੜੀ ਪਿਛਲੀ ਬੀਬੀ ਹੈ ਤਾਂ ਵਿਚਾਰੀ ਕੁਛ ਹਫ਼ਤਿਆਂ 'ਚ ਇਕੋਨਮੀ ਦੇ ਲੁਟਕਦਿਆਂ ਹੀ ਚਲੀ ਗਈ। ਸੋ ਇਹਨਾਂ ਹਾਲਾਤਾਂ 'ਚ ਕੋਈ ਇਹ ਨਹੀਂ ਹੈ ਕਿ ਵੀ ਉਹਦੇ ਲਈ ਇਹਨੂੰ ਤੁਸੀਂ ਕੰਡਿਆਂ ਦਾ ਤਾਜ ਹੀ ਕਹਿ ਸਕਦੇ ਹੋ। ਔਰ ਸ਼ਾਇਦ ਜੇ ਕੋਈ ਵੀ ਗੋਰਾ ਬੰਦਾ ਰਾਹ ਦੇ ਵਿੱਚ ਨਹੀਂ ਆਇਆ, ਇੱਕ ਦੋ ਆਏ, ਉਹਨਾਂ ਦਾ ਇੱਕ ਆਪਣਾ ਫੇਲਿਅਰ ਦਾ ਕਾਰਨ ਸੀ, ਤੇ ਉਹਨਾਂ ਨੂੰ ਵੀ ਸੀ ਕਿ ਵੀ ਚਲੋ ਜੋ ਵੀ ਹੈ ਇਸ ਵੇਲੇ ਕੋਈ ਇਹ ਸ਼ਾਨ ਵਾਲੀ ਗੱਲ ਨਹੀਂ ਹੈ,
ਸਭ ਤੋਂ ਵੱਡਾ ਚੈਲੰਜ ਹੈ। ਹਾਂ, ਬਿਲਕੁਲ। ਬਾਕੀ ਜਿਹਨੂੰ ਰੱਬ ਨੇ ਜੇ ਕਿਸੇ ਰਾਹੀਂ ਕੁਝ ਕਰਵਾਉਣਾ ਹੋਏ ਇਸ ਸਾਰੇ ਚੋਂ ਮੁਲਕ ਨੂੰ ਕੱਢ ਕੇ ਲੈ ਜਾਏ, ਫਿਰ ਇਲੈਕਸ਼ਨਾਂ ਤੋਂ ਬਾਅਦ ਟੋਰੀ ਦਾ ਚਾਂਸ ਬਣ ਜਾਂਦਾ। ਪਰ ਇਹ ਹੈ 4 ਦਿਨੋਂ ਕੀ ਚਾਂਦਨੀ, ਇਹ ਉਨਾ ਕੀ ਹੈ, ਇਲੈਕਸ਼ਨਾਂ ਵੀ ਲੂਜ਼ ਕਰੇਗੀ ਪਾਰਟੀ ਹੈ। ਔਰ ਮੈਨੂੰ ਨਹੀਂ ਲੱਗਦਾ ਕਿ ਜਿਸ ਮੈਸ ਦੇ ਵਿੱਚ ਇਨਾ, ਕਿਉਂਕਿ ਪਹਿਲਾਂ ਕਿਹੜਾ ਇਹ ਨਹੀਂ ਸੀ, ਇਹ ਤਾਂ ਹੁੰਦਾ ਨਾ ਕੋਈ ਨਵਾਂ ਉੱਤੋਂ ਇੰਜਲ ਉਤਰ ਆਇਆ। ਇਹਦੇ ਖਜ਼ਾਨਾ ਮੰਤਰੀ ਹੁੰਦਿਆਂ ਤਾਂ ਇਹ ਜਿਹੜਾ ਸਾਰਾ ਥੱਲੇ ਨੂੰ ਗਿਆ, ਔਰ ਤੁਸੀਂ ਜਿਹੜਾ ਬੇਤਹਾਸ਼ਾ ਪੈਸਾ ਜਿਹੜਾ ਲੋਕਾਂ ਦੇ ਵਿੱਚ ਸੁੱਟਿਆ ਆਪਣੇ ਆਪ ਨੂੰ ਕਾਇਮ ਰੱਖਣ ਦੇ ਲਈ, ਉਹਦਾ ਕੋਈ ਬੈਕਅਪ ਤਾਂ ਹੈ ਨਹੀਂ। ਹੁਣ ਇਸ ਸਾਰੇ ਦੇ ਚੱਲਦਿਆਂ ਜਿਹੜਾ ਉਸ ਹਿੰਦੂਤਵੀ ਤਾਂ ਨਹੀਂ, ਉਸ ਦਾ ਹਿੰਦੂ ਹੋਣਾ ਤਾਂ ਮੈਟਰ ਨਹੀਂ ਕਰਦਾ, ਉਹਦਾ ਪਰਸਨਲ ਫੇਥ ਹੈ। ਲੇਕਿਨ ਸਿੱਖ ਐਂਗਲ ਤੋਂ, ਹਿਊਮਨ ਰਾਈਟਸ ਦੇ ਮੁੱਦਿਆਂ ਦੇ ਐਂਗਲ ਤੋਂ, ਜਾਂ ਕਿਉਂਕਿ ਜਿਸ ਟੋਰੀ ਪਾਰਟੀ ਨੂੰ ਜਾਂ ਕੰਜ਼ਰਵੇਟਿਵ ਪਾਰਟੀ ਨੂੰ ਇਹ ਰਿਪਰੈਜ਼ੈਂਟ ਕਰਦਾ ਹੈ ਜਾਂ ਜਿਹਦੇ ਬਿਹਾਫ ਤੇ ਪ੍ਰਾਈਮ ਮਿਨਿਸਟਰ ਬਣਿਆ, ਇਹਦਾ ਸਿੱਖਾਂ ਪ੍ਰਤੀ ਰਿਕਾਰਡ ਤਾਂ ਠੀਕ ਨਹੀਂ ਹੈ। ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਮਾਰਗਰਟ ਥੈਚਰ ਇਸੇ ਪਾਰਟੀ ਦੀ ਸੀ, ਕੰਜ਼ਰਵੇਟਿਵ ਪਾਰਟੀ ਦੀ, ਜਦੋਂ ਫਰਵਰੀ 1984 ਇੰਦਰਾ ਗਾਂਧੀ ਨੇ ਲਿਖਿਆ ਔਰ MI6 ਦੇ ਏਜੰਟ ਉਹਨਾਂ ਦੇ ਇੰਟੈਲੀਜੈਂਸ ਏਜੰਸੀ ਦੇ ਇੰਡੀਆ ਗਏ, ਰੇਕੀ ਕੀਤੀ, ਉਹਨਾਂ ਨੇ ਕੀ ਰੋਲ ਅਦਾ ਕੀਤਾ ਦਰਬਾਰ ਸਾਹਿਬ ਦੇ ਹਮਲੇ 'ਚ, ਉਹਨੂੰ ਕਲਾਸੀਫਾਈ ਕਰ ਲਿਆ ਗਿਆ। ਔਰ ਇਹੀ ਜਦੋਂ ਟਰੂਥ ਕਮਿਸ਼ਨ ਬਣਾਉਣ ਦੀ ਗੱਲ ਆਈ, ਡੇਵਿਡ ਕੈਮਰੋਨ ਦੇ ਵੇੜੇ ਵੀ ਉਹਨੂੰ ਦਬਾ ਦਿੱਤਾ ਗਿਆ। ਬੋਰਿਸ ਜੌਨਸਨ ਦੇ ਟੈਨਿਓਰ 'ਚ ਵੀ ਅਸੀਂ ਦੇਖਦੇ ਹਾਂ ਕਿ ਕਿਵੇਂ ਸਿੱਖਾਂ ਦੇ 4-5 ਸਿੱਖ ਨੌਜਵਾਨਾਂ ਨੂੰ ਝੂਠੇ ਫਸਾਇਆ ਗਿਆ, ਰੀਡ ਵੀ ਕੀਤੇ ਗਏ। ਔਰ ਇਹ ਵੀ ਇਸੇ ਦੌਰ ਦੇ ਵਿੱਚ ਹੀ ਸਾਹਮਣੇ ਆਇਆ ਕਿ ਜੱਗੀ ਜੌਲ ਨੂੰ ਬ੍ਰਿਟੇਨ ਦੀ MI6 ਏਜੰਸੀ ਨੇ ਟਿਪ ਦੇ ਕੇ ਭਾਰਤ ਦੇ ਵਿੱਚ ਗ੍ਰਿਫਤਾਰ ਕਰਵਾਇਆ। ਔਰ ਇਸ ਸਾਰੇ ਪੀਰੀਅਡ 'ਚ ਹੀ ਬੋਰਿਸ ਜੌਨਸਨ ਦੀ ਖਾਸ ਵਜ਼ੀਰ ਪ੍ਰੀਤੀ ਪਟੇਲ ਜਿਹੜੀ ਬਹੁਤ ਕਲੋਜ਼ ਹੈ ਰਿਸ਼ੀ ਸੂਨਕ ਦੇ, ਔਰ ਜਦੋਂ ਇਹਨੇ ਆਪਣਾ ਥਰੋ ਕੀਤਾ ਹੈਟ ਇਨ ਦਾ ਰਿੰਗ ਰਨ ਕਰਨ ਦੇ, ਸਭ ਤੋਂ ਪਹਿਲੀ ਸਪੋਰਟ ਪ੍ਰੀਤੀ ਪਟੇਲ ਦੀ ਸੀ। ਹਾਲਾਂ ਬੋਰਿਸ ਜੌਨਸਨ ਇਹਦੇ ਖਿਲਾਫ ਹੋ ਗਿਆ ਸੀ, ਕਿਉਂਕਿ ਜਿਸ ਵਜ੍ਹਾ ਕਰਕੇ ਐਥਿਕਸ ਦੇ ਇਸ਼ੂ ਤੇ ਬੋਰਿਸ ਜੌਨਸਨ ਨੂੰ ਰਿਜ਼ਾਈਨ ਕਰਨ ਤੱਕ ਪਹੁੰਚ, ਭਾਵੇਂ ਉਹਨੇ ਇਮੀਡੀਏਟ ਰਿਜ਼ਾਈਨ ਨਹੀਂ ਸੀ ਕੀਤਾ ਉਦੋਂ, ਪਰ ਇਹਦੀ ਕ੍ਰੈਡੀਬਿਲਿਟੀ ਖਤਮ ਹੋਈ। ਇਹ ਸੀ ਕਿ ਕੋਵਿਡ-19 ਦੇ ਚੱਲਦੇ ਆ ਬੋਰਿਸ ਜੌਨਸਨ ਦੇ ਜਿਹੜਾ ਉਸ ਘਰ ਦੇ ਵਿੱਚ ਵੱਡੀ ਇੱਕ ਪਾਰਟੀ ਹੋਈ, ਜਦੋਂ ਕਿ ਦੂਸਰੇ ਪਾਸੇ ਕੋਵਿਡ ਦੇ ਜਿਹੜੇ ਨੇ ਨਿਯਮ ਉਹ ਲਾਗੂ ਸੀ। ਹੁਣ ਉਸ ਪਾਰਟੀ 'ਚ ਇਹ ਰਿਸ਼ੀ ਸੂਨਕ ਵੀ ਸ਼ਾਮਲ ਸੀ, ਪਰ ਜਿਹੜੀ ਫੋਟੋ ਮੀਡੀਆ 'ਚ ਗਈ ਉਹ ਰਿਸ਼ੀ ਸੂਨਕ ਦੇ ਘਰ ਦੀ ਬਾਲਕੋਨੀ ਤੋਂ ਹੀ ਖਿੱਚੀ ਗਈ ਸੀ। ਹੁਣ ਮਤਲਬ ਇਹ ਤੋਂ ਤੁਸੀਂ ਦੇਖ ਲਓ, ਟੈਕਸ ਚੋਰੀ ਵੀ ਹੈ ਤੇ ਸਾਜ਼ਿਸ਼ ਵੀ ਦੂਜੇ ਪਾਸੇ ਆ ਕਿ ਵੀ ਜਿਹਦਾ ਤੁਸੀਂ ਖਜ਼ਾਨਾ ਮੰਤਰੀ ਹੋ, ਤੁਸੀਂ ਉਹਦਾ ਹੀ ਬੇੜਾ ਕਰਕੇ, ਕਿਉਂਕਿ ਆਪਣਾ ਐਂਬੀਸ਼ਨ ਇੰਨਾ ਕੁ ਸੀ ਬਣਨ ਦਾ ਕਿ ਉਹ ਫੋਟੋ ਇਹਦੇ ਘਰ ਦੀ ਉਹਨੇ ਡਿਨਾਈ ਵੀ ਨਹੀਂ ਕੀਤਾ, ਕਦੇ ਖਿੱਚੇ ਵੀ ਉੱਥੋਂ ਹੀ, ਹਾਲਾਂ ਆਪ ਵੀ ਉਹਦਾ ਹਿੱਸਾ ਸੀ। ਉਹਨੇ ਬੋਰਿਸ ਜੌਨਸਨ ਨੂੰ ਕਾਫੀ, ਉਹ ਵੀ ਇਸ ਕਿਸਮ ਦਾ ਹਲਕਾ ਜਿਹਾ ਬੰਦਾ ਸੀ। ਔਰ ਇਹ ਸਾਰਾ ਜਿਹੜੀ ਹੈ ਇਸ ਪਿਛੋਕੜ ਦੇ ਵਿੱਚ, ਕਿਉਂਕਿ ਇਹ ਅਸੀਂ ਜਦੋਂ ਆਪਣਾ ਕੇਸ ਬਿਲਟ ਕਰਨਾ ਹੈ ਕਿ ਭਾਈ ਇਹ ਇਨ ਦਾ ਐਂਡ ਆਫ ਦਾ ਡੇ ਇਸ ਕਿਸਮ ਦਾ ਜਿਹੜੇ, ਔਰ ਇਸ ਗੱਲ ਦਾ ਧਿਆਨ ਰਹੇ ਕਿ ਉਹ ਵਾਰਿਸ ਸ਼ਾਹ ਜਿਹੜੀ ਗੱਲ ਕਹਿ ਗਏ ਨੇ ਕਿ ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆ ਜੀ, ਜਿਹੜੇ ਲੋਕ ਸਾਜ਼ਿਸ਼ੀ, ਟੈਕਸ ਚੋਰ, ਝੂਠੇ, ਔਰ ਉਸ ਕਿਸਮ ਦਾ ਗ੍ਰੀਨ ਕਾਰਡ ਵੀ ਰੱਖਿਆ ਹੋਇਆ, ਉਧਰ ਵੀ ਟੈਕਸ ਚੋਰੀ ਕੀਤੀ ਹੈ, ਇੱਧਰ ਵੀ ਕੀਤਾ ਹੈ, ਉਹਨਾਂ 'ਚੋਂ ਤੁਸੀਂ ਕੱਢੋਗੇ ਜੀ ਇਹ ਹੁਣ ਗੰਗਾ 'ਚ ਤਾਂ ਪਹਿਲਾਂ ਹੀ ਨਹਾਤੇ ਹੋਏ ਨੇ, ਕਿਸੇ ਹੋਰ ਬਾਰੇ ਤਾਂ ਹੁੰਦਾ ਨਾ ਗੰਗਾ 'ਚ ਡੁਬਕੀ ਲਾਓ, ਤਾਂ ਹੁਣ ਫੰਮਣੀ ਵੀ ਬੰਨੀ ਹੋਈ ਹੈ, ਗੀਤਾ ਵੀ ਰੱਖੀ ਹੋਈ ਜੇ। ਇਸ ਸਭ ਦੇ ਬਾਵਜੂਦ ਈਮਾਨ ਨਾਂ ਦੀ ਚੀਜ਼ ਨਹੀਂ ਹੈ ਤਾਂ ਡਿਲੀਵਰ ਕੀ ਕਰ ਰਹੇ। ਪਰ ਮੈਂ ਕੁਇਕਲੀ, ਮੈਂ ਘੜੀ ਵੱਲ ਵੀ ਦੇਖ ਰਿਹਾ ਹਾਂ, ਵਕਤ ਤਾਂ ਬੜਾ ਸੀਮਤ ਹੈ। ਜੁਲਾਈ 12, 2022 ਦੇ ਵਿੱਚ ਇੱਕ ਆਰਟੀਕਲ, ਉਦੋਂ ਅਜੇ ਰਿਸ਼ੀ ਸੂਨਕ ਨੇ ਆਪਣਾ ਹੈਟ ਥਰੋ ਕੀਤਾ ਸੀ ਰਿੰਗ 'ਚ, ਮਤਲਬ ਉਹਨੇ ਪ੍ਰਾਈਮ ਮਿਨਿਸਟਰਲ ਕੈਂਡੀਡੇਟ ਬਣਿਆ ਸੀਗਾ, ਉਹ ਬਾਅਦ 'ਚ ਉਦੋਂ ਬਣ ਨਹੀਂ ਸੀ ਸਕਿਆ। ਉਦੋਂ ਜਸਪਾਲ ਸਿੰਘ ਜਿਹੜੇ ਫ੍ਰੀਲੈਂਸ ਜਰਨਲਿਸਟ ਵੀ ਨੇ, ਸਾਊਥ ਹਾਰ UK 'ਚ ਰਹਿੰਦੇ ਨੇ, ਸੀਨੀਅਰ ਪ੍ਰੈਸ ਆਫਿਸਰ ਆਫ ਸਿੱਖ ਪ੍ਰੈਸ ਐਸੋਸੀਏਸ਼ਨ 2015 ਤੱਕ ਉਹਦੇ 'ਚ ਰਹੇ। ਉਹਨਾਂ ਨੇ ਇੱਕ ਆਰਟੀਕਲ ਬਾਜ਼ ਨੈਟਵਰਕ ਦੇ ਉੱਤੇ ਪਬਲੀਕੇਸ਼ਨ 'ਚ ਲਿਖਿਆ ਸੀ, ਰਿਸ਼ੀ ਸੂਨਕ ਬਿਕਮਿੰਗ UK ਪ੍ਰਾਈਮ ਮਿਨਿਸਟਰ ਵੁੱਡ ਬੀ ਏ ਡੇਂਜਰਸ ਆਊਟਕਮ ਫॉर ਸਿੱਖਸ। ਹੁਣ ਇਹ ਬੇਸ਼ੱਕ ਉਦੋਂ ਕੈਂਡੀਡੇਟ ਸੀ ਔਰ ਇਹ ਜੁਲਾਈ ਦਾ ਆਰਟੀਕਲ ਹੈ, ਪਰ ਜਿਹੜੇ ਨੁਕਤੇ ਇਹਨਾਂ ਨੇ ਚੁੱਕੇ ਕਿ ਭਾਈ ਉਹਦਾ ਇਹ ਜੇ ਪ੍ਰਾਈਮ ਮਿਨਿਸਟਰ ਬਣਿਆ ਤੇ ਇਹ ਸਿੱਖਾਂ ਦੇ ਲਈ ਖਤਰਨਾਕ ਹੋਏਗਾ। ਔਰ ਉਹਦੇ 'ਚ ਉਹਨਾਂ ਨੇ ਸ਼ੁਰੂ ਇੱਥੋਂ ਕੀਤਾ ਕਿ ਹਿਜ਼ ਵੋਟਿੰਗ ਰਿਕਾਰਡ ਵਿਚ ਡਿਸਕ੍ਰਾਈਬਸ ਐਜ਼ ਇਹ ਜਨਰਲੀ ਅਗੇਂਸਟ ਹਿਊਮਨ ਰਾਈਟਸ, ਕਿਉਂਕਿ ਐਕਸਟ੍ਰੀਮ ਰਾਈਟ ਵਿੰਗਰ ਹੈ ਔਰ ਹਿਊਮਨ ਰਾਈਟਸ ਦੇ ਮੁੱਦਿਆਂ ਦੇ ਉੱਤੇ ਹਮੇਸ਼ਾ ਉਹਦਾ ਵੋਟਿੰਗ ਰਿਕਾਰਡ ਜਿਹੜਾ ਉਹ ਨੈਗੇਟਿਵ ਹੈ।
ਔਰ ਇਹ ਫਿਰ ਉਹਦੀ ਉਹਨਾਂ ਅੱਗੇ ਤੁਰੇ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ this concern is not far-fetched when put into context of recent Indo-UK collusion against British Sikh activism। ਜੀ ਕਿ ਜੋ ਇੰਡੀਆ ਔਰ ਯੂਕੇ ਨੇ ਰਲ ਕੇ ਕੀਤਾ, ਜਿਵੇਂ ਪ੍ਰੀਤੀ ਪਟੇਲ ਦੀ ਹਡਸਨ ਇੰਸਟੀਚਿਊਟ ਦੇ ਵਿੱਚ ਸਿੱਖਾਂ ਦੇ ਖਿਲਾਫ ਪ੍ਰੈਜੈਂਟੇਸ਼ਨ ਸੀ, ਉਹਦਾ ਉਹਨਾਂ ਨੇ ਹਵਾਲਾ ਦਿੱਤਾ ਹੈ। Someone with direct family ties into India's elite sitting at the head of the UK government will only exacerbate the issue। ਕਿ ਵੀ ਜਿਹੜੇ ਹੁਣ ਇਨਫੋਸਿਸ ਜਿਹਦੇ 'ਚ ਦਾ ਸਹੁਰਾ ਹੈਗਾ ਉਹ ਮੋਦੀ ਦੇ ਨਾਲ ਉਹਦੀ ਕਲੋਜ਼ਨੈਸ ਹੈ। ਹਾਲਾਂਕਿ ਸਟੇਜ 'ਤੇ ਉਹਨੇ ਮੋਦੀ ਨੂੰ ਇੰਡੀਆ ਬਾਰੇ ਕਿਹਾ ਸੀ ਕਿ ਵੀ ਇੱਥੇ ਮਾਈਨੋਰਟੀ ਸਿਕਿਉਰ ਹੋਣੀਆਂ ਚਾਹੀਦੀਆਂ, ਇਹ ਉਹ ਉਹਨਾਂ ਨੇ ਸ਼ਿਕੰਜਾ ਕੱਸਤਾ ਉਹਦੇ 'ਤੇ ਟੈਕਸ ਚੋਰੀ ਦਾ ਔਰ ਦੂਜਾ ਇਲਜ਼ਾਮ ਲਾ ਕੇ ਰੇਡ ਰੂਡ ਹੋਏ ਔਰ ਉਹਨੇ ਪੂਰਾ ਯੂ ਟਰਨ ਮਾਰਿਆ ਉਹਦੇ ਸਹੁਰੇ ਨੇ, ਜਿਹਦਾ ਨਾਂ ਹੈ ਮੁਰਥੀ ਇਨ ਲਾਜ਼, ਫਾਦਰ ਇਨ ਲਾ ਹੈ ਨਾਰਾਇਣ ਮੂਰਥੀ। ਸੋ ਉਹਨੇ ਆਪਣੀ ਪੂਰੀ ਫਿਰ ਪੋਜੀਸ਼ਨ ਬਦਲ ਕੇ ਫਿਰ ਮੋਦੀ ਨੇ ਦੇ ਦਾਇਰਾਕਾਰ 'ਚ ਆ ਗਿਆ ਔਰ ਉਹਨਾਂ ਨੂੰ ਇਹ ਕਿਹਾ ਕਿ ਵੀ ਅਜੇ 3 ਮਹੀਨੇ ਪਹਿਲਾਂ ਬੋਰਿਸ ਜੌਨਸਨ ਨੇ ਕਿਹਾ ਸੀ ਕਿ ਬਈ ਇਹ ਖਾਲਿਸਤਾਨੀ ਐਕਸਟ੍ਰੀਮਿਜ਼ਮ ਦੀ ਜਿਹੜੀ ਥ੍ਰੈਟ ਹੈ ਉਹਦੇ 'ਤੇ ਅਸੀਂ ਗੌਰ ਕਰ ਰਹੇ ਹਾਂ। ਹੁਣ ਕਿਉਂਕਿ ਰਿਸ਼ੀ ਸੁਨਕ ਹਾਸਮ ਖਾਸ ਦਾ ਖਜ਼ਾਨਾ ਮੰਤਰੀ ਸੀ, ਕੰਜ਼ਰਵੇਟਿਵ ਹੈ ਇਹਨਾਂ ਦੀ, ਫਿਰ ਉਹਨਾਂ ਨੇ ਪ੍ਰੀਤੀ ਪਟੇਲ ਦੀ ਗੱਲ ਕੀਤੀ ਕਿ ਨਵੰਬਰ 2021 'ਚ ਉਹਨੇ ਸਿੱਖ ਐਕਸਟ੍ਰੀਮਿਜ਼ਮ 'ਤੇ ਗੱਲ ਕੀਤੀ ਔਰ ਇਸ ਬਾਰੇ ਅਜੇ ਤੱਕ ਵੀ ਉਹਨੇ ਐਕਸਪਲੇਨੇਸ਼ਨ ਨਹੀਂ ਦਿੱਤੀ ਕਿ ਉਹਦਾ ਇਹ ਸਾਰੀ ਪਹੁੰਚ ਦਾ ਕੀ ਮਤਲਬ ਸੀ। ਫਿਰ the recent disproportionate targeting of Sikhs includes the 2018 5 Singhs UK raids which were carried out due to diplomatic pressure according to Indian sources। ਕਿ ਇਹ 2018 'ਚ 5 ਸਿੱਖਾਂ ਦੇ ਘਰਾਂ 'ਤੇ ਰੇਡ ਕੀਤੇ ਬ੍ਰਿਟਿਸ਼ ਇੰਟੈਲੀਜੈਂਸ ਨੇ, ਪੁਲਿਸ ਨੇ, ਉਹਨਾਂ ਦੇ ਕੰਪਿਊਟਰ, ਫੋਨ, ਲੈਪਟਾਪ ਸਭ ਕੁਝ ਲੈ ਕੇ ਗਏ ਔਰ ਉਹਨਾਂ 'ਚੋਂ ਕੁਝ ਵੀ ਨਹੀਂ ਨਿਕਲਿਆ ਹੈ ਔਰ ਇਹ ਅੰਡਰ ਇੰਡੀਅਨ ਪ੍ਰੈਸ਼ਰ ਕੀਤਾ ਗਿਆ ਸੀ। ਸੋ ਜੇ ਇਸ ਹੱਦ ਤੱਕ ਇਹਨਾਂ ਦਾ ਟੋਰੀਜ਼ ਦਾ ਅਲਾਇੰਸ ਹੈ ਇੰਡੀਆ ਨਾਲ, ਤੇ ਇਹੀ ਜਿਹੜਾ ਫਿਰ ਉਹਨਾਂ ਨੇ ਕਿਹਾ this government's anti-Sikh bias was shown again just this week when Sikh human rights group revealed that they have evidence that MP Damien Hinds have been warning people about unfounded threat of Sikh extremism in UK। ਇਹ ਵੀ ਪੂਰਾ ਹਿੰਦੂ ਤੋਂ ਵੀ MP ਹੈਗਾ, ਜਿੱਥੋਂ ਗੁਜਰਾਤੀ ਨੇ ਉੱਥੋਂ ਇਹ ਚੁਣਿਆ ਗਿਆ, ਉਹ ਸਿੱਖ ਐਕਸਟ੍ਰੀਮਿਜ਼ਮ ਦੇ ਖਤਰੇ ਦੀ ਗੱਲ ਕਰ ਰਿਹਾ ਸੀ ਔਰ ਇਸ ਸਾਰੇ ਨੂੰ ਜੋੜ ਕੇ ਉਹਨਾਂ ਨੇ ਕਿਹਾ ਕਿ all of this has come during a period of rule by conservative government। As an aside, it was conservatives that oversaw British involvement in the Battle of Amritsar। ਜਿਹੜਾ ਮੈਂ ਮਾਰਗਰੇਟ ਥੈਚਰ ਦੀ ਗੱਲ ਕੀਤੀ ਕਿ ਜੂਨ 84 'ਚ ਉਹਦੇ ਉਸ ਹਮਲੇ 'ਚ ਉਹਨਾਂ ਦਾ ਕੀ ਰੋਲ ਹੈ। ਫਿਰ ਉਹਨਾਂ ਨੇ ਕਿਹਾ ਵੀ ਉਹੀ ਮੋਦੀ ਜਿਹੜਾ ਬੈਨ ਰਿਹਾ ਕਿੰਨੇ ਸਾਲ 2002 ਤੋਂ ਬਾਅਦ 2014 ਤੱਕ, ਜਿਹਦੇ ਬਾਰੇ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ ਨੇ ਉਹਨੂੰ ਹਿੰਦੂ ਐਕਸਟ੍ਰੀਮਿਜ਼ਮ ਨਾਲ ਜੋੜਿਆ। ਪਰ ਇਸ ਸਾਰੇ 'ਚ ਇਹ ਗੱਲ ਦੇਖਣ ਵਾਲੀ ਹੈ ਕਿ ਵੀ ਜਿਹੜੀਆਂ ਰਿਸ਼ੀ ਸੁਨਕ ਦੀਆਂ ਟਾਈਜ਼ ਨੇ ਇੰਡੀਆ ਦੇ ਨਾਲ, ਉਹ ਡਾਇਰੈਕਟਲੀ ਉਹਦੇ ਫੈਮਿਲੀ ਦੇ ਇਨਫਲੂਐਂਸ ਕਰਕੇ ਨੇ, ਉਹਦੇ ਇਨ-ਲਾਜ਼ ਦੇ। ਔਰ ਮਚ ਹੈਜ਼ ਬੀਨ ਮੇਡ ਆਫ ਸੁਨਕਸ ਇਨਕ੍ਰੈਡੀਬਲੀ ਰਿਚ ਇਨ ਲਾਜ਼, most of which came to light due to his wife's non-domestic status which allows her tax exemptions in the UK। ਕਿ ਉਹ ਟੈਕਸ ਦਾ ਪਾਰਟ। ਫਿਰ ਉਹਨਾਂ ਨੇ ਸੋਨਕ ਦੇ ਇਨ-ਲਾਜ਼ ਦੀ ਗੱਲ ਕੀਤੀ, ਨਾਰਾਇਣਾ ਮੂਰਥੀ ਇਨਫੋਸਿਸ ਜਿਨ੍ਹਾਂ ਦੀ ਕੰਪਨੀ ਹੈ, ਔਰ ਉਹਨੇ ਇਹ ਜਿਹੜੀ ਗੱਲ ਮੈਂ ਕਹੀ ਹੈ ਕਿ ਉਹਨੇ ਫੀਅਰ ਇਨ ਦਾ ਮਾਈਂਡਸ ਆਫ ਮਾਈਨੋਰਟੀ ਕਿਹਾ, ਮੋਦੀ ਨੇ ਸ਼ਿਕੰਜਾ ਕੱਸਿਆ ਇਨਫੋਸਿਸ ਵਾਲਿਆਂ ਦਾ ਔਰ ਫਿਰ ਉਹ ਹੁਣ ਮੋਦੀ ਦਾ ਯਾਰ ਬਣ ਗਿਆ। ਹੁਣ ਜਿਹੜਾ ਇੱਕ ਗੱਲ ਹੋਰ ਇਸ ਆਰਟੀਕਲ 'ਚ ਕਿ ਮੋਦੀ ਦੇ ਨਾਲ ਇਕੱਲੇ ਲਿੰਕ ਹੀ ਨਹੀਂ ਕਾਫੀ, ਮੂਰਥੀ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਕਲੋਜ਼ ਹੈ ਅੰਬਾਨੀ ਕਲੈਨ ਦੇ, ਇਹਦਾ ਫਾਦਰ ਇਨ ਲਾ। ਇਹ ਉਹੀ ਅੰਬਾਨੀ ਕਲੈਨ ਨੇ ਜਿਨ੍ਹਾਂ ਨੇ ਪੰਜਾਬ 'ਚ ਸਾਈਲੋ ਬਣਾ ਰਹੇ ਸੀ ਪਹਿਲਾਂ ਹੀ, ਜਦੋਂ ਕਿ 3 ਖੇਤੀ ਕਾਨੂੰਨ ਬਣਾਏ ਗਏ। ਸੋ ਜੇ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਤਾਂ ਇਹ ਇੱਕ ਐਲੀਟ ਕਲਾਸ ਜਿਹੜੀ ਹੈ ਸਾਰੀ ਇੱਕ ਦੂਜੇ ਨਾਲ ਜੁੜੀ ਹੋਈ ਹੈ। ਹਿੰਦੂ ਤਵੀ ਨੇ, ਰੂਟਸ ਕਿਸੇ ਦੀਆਂ ਗੁਜਰਾਤ 'ਚ ਨੇ, ਇਹ ਇਹਦੇ ਇਨ-ਲਾਜ਼ ਦੀਆਂ ਕਰਨਾਟਕਾ 'ਚ ਨੇ, ਲੇਕਿਨ ਉਹੀ ਕਰਨਾਟਕਾ ਟਿਪੀਕਲ ਬ੍ਰਾਹਮਣ ਜਿਹੜਾ ਲਾਈਨ ਹੈ ਨਾਰਾਇਣ ਮੂਰਥੀ ਦੀ। ਔਰ ਇਸ ਸਾਰੇ 'ਚੋਂ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਹੁਣ ਦੇਖਣਾ ਹੋਏਗਾ ਕਿ ਜਦੋਂ ਸਿੱਖਾਂ ਦੇ ਉੱਤੇ ਡਾਇਰੈਕਟ ਟਾਰਗੇਟ ਕੀਤਾ ਗਿਆ, ਇਹ ਖਜ਼ਾਨਾ ਮੰਤਰੀ ਸੀ, ਪ੍ਰੀਤੀ ਪਟੇਲ ਨੇ ਕੀ ਕੀਤਾ। ਔਰ ਪਟੇਲ ਜਿਹੜੀ ਹੈ ਓਪਨ ਸਪੋਰਟਰ ਹੈ ਹਿੰਦੂ ਐਕਸਟ੍ਰੀਮਿਸਟ ਆਊਟਫਿਟ RSS ਦੀ, ਔਰ ਉਹਨੇ ਅਜੇ ਤੱਕ ਸ਼ੋਅ ਨਹੀਂ ਕੀਤਾ ਵੀ ਉਹ ਅੱਗੋਂ ਕੀ ਕਰੇਗੀ। ਔਰ ਕੰਕਲੂਜਨ 'ਚ ਇਹਨਾਂ ਨੇ ਕਿਹਾ ਕਿ ਕੰਸਰਨਸ ਅਬਾਊਟ ਸੋਨਕਸ
line towing ties to India's current government do not mean British Sikhs believe other options prime। ਫਿਰ ਉਹਨਾਂ ਨੇ ਹੋਰ ਵੀ ਜਿਹੜੇ ਉਮੀਦਵਾਰ ਸੀ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਕੀ ਪਹੁੰਚ ਹੋਏਗੀ, ਪਰ ਮੈਂ ਵਕਤ ਵੱਲ ਦੇਖਦੇ ਹਾਂ ਇਹੀ ਕਹਿਣਾ ਚਾਹੁੰਦਾ ਕਿ ਭਾਈ ਸਾਨੂੰ ਵੀ ਇਹ ਦੇਖਣਾ ਪਏਗਾ। ਹਾਲਾਂ ਮੇਰੀ ਆਪਣੀ ਇਸ ਦੇ ਉੱਤੇ ਇਹੀ ਟੇਕ ਹੈ ਕਿ ਇਹੀ ਬਰਨਿੰਗ ਡੈਕ ਤੇ ਖੜਾ ਹੈ, ਇਹਦੇ ਕੋਲ ਉਹਦੇ ਤੋਂ ਹੀ ਵੇਲ ਨਹੀਂ ਹੋਣੀ ਹੈ, ਹੋਰ ਤਾਂ ਕੁਝ ਨਿਕਲਣਾ ਨਿਕਾਣਾ ਨਹੀਂ ਹੈ। ਇਹ ਮੈਨੂੰ ਨਹੀਂ ਲੱਗਦਾ ਕਿ ਵੀ ਜਿਸ ਕਿਸਮ ਦਾ ਕ੍ਰਾਈਸਿਸ ਹੈ ਔਰ ਜਿਵੇਂ ਇਲੈਕਸ਼ਨ ਸਿਰ 'ਤੇ ਔਰ ਜਿਵੇਂ ਡਾਊਨ ਸਲਾਈਡ ਹੋ ਰਹੀ ਹੈ, ਇਹ ਉਹਨੂੰ ਕੋਈ ਕਾਬੂ ਕਰਨ 'ਚ ਕਾਮਯਾਬ ਹੋਏਗਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲੀਨਿੰਗ ਜਿਹੜੀ ਹੈ ਕੰਜ਼ਰਵੇਟਿਵ ਗਵਰਨਮੈਂਟ ਦੀ ਰਿਸ਼ੀ ਸੁਨਕ ਦੇ ਥੱਲੇ ਉਵੇਂ ਹੀ ਪ੍ਰੋ ਇੰਡੀਆ ਰਹੇਗੀ ਜਿਵੇਂ ਬੋਰਿਸ ਜੌਨਸਨ ਦੇ ਵੇਲੇ ਸੀ, ਜਿਵੇਂ ਮਾਰਗਰੇਟ ਥੈਚਰ ਦੇ ਵੇਲੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਹੈ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।